ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਜੁੜੇ ਹੋਏ ਹੋ ਤੁਸੀਂ ਸਾਰੇ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਇਸ ਵੇਲੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ। ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਬਲਤੇਜ ਪੰਨੂ ਜੀ ਨਾਲ ਪੰਜਾਬ ਦੇ ਵਿੱਚ ਤੇ ਉਹਨਾਂ ਤੋਂ ਜਾਣਾਂਗੇ ਕਿ ਅਹਿਮ ਖਬਰਾਂ ਬਾਰੇ ਖਾਸ ਜਾਣਕਾਰੀਆਂ। ਅੱਗੇ ਵਧਣ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਜੀ ਇਸ ਪ੍ਰੋਗਰਾਮ ਦੇ ਸਪਾਂਸਰਸ ਦੇ ਉੱਤੇ ਤੇ ਧੰਨਵਾਦ ਵੀ ਕਰਦੇ ਹਾਂ ਉਹਨਾਂ ਦਾ ਜੋ ਕਿ ਜ਼ਰੀਆ ਬੰਦ ਨੇ ਤੁਹਾਡੇ ਤੱਕ ਪ੍ਰੋਗਰਾਮਾਂ ਨੂੰ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ। ਨੰਬਰ ਹੈ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਕਿਸੇ ਵੀ ਤਰ੍ਹਾਂ ਦੀ ਸਲਾਹ ਕਰਨੀ ਹੈ, ਸਵਾਲ ਕਰਨਾ ਤਾਂ ਨੰਬਰ ਡਾਇਲ ਕਰ ਸਕਦੇ ਹੋ 415 909 0503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਰੇਸ਼ਮ ਸਿੰਘ ਨਿੱਜਰ ਯੂਬਾ ਸਿਟੀ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਗੁਰਮੇਲ ਲਿੱਦੜ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਹੈ ਜਾਂ ਹੈ ਘਰ ਵੇਚਣਾ ਜਾਂ ਲੈਣਾ ਹੋਮ ਲੋਨ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ। ਵਧੀਆ ਸੇਵਾਵਾਂ ਦਿੰਦੇ ਨੇ। 855 905 2575 ਉਹਨਾਂ ਦਾ ਨੰਬਰ ਹੈ। ਬਲਤੇਜ ਪੰਨੂ ਜੀ ਵੱਲ ਜਾਂਦੇ ਤੇ ਉਹਨਾਂ ਨਾਲ ਪਾਉਣੇ ਸਾਂਝ, ਉਸ ਤੋਂ ਬਾਅਦ ਉਹਨਾਂ ਨੂੰ ਲਾਉਣੇ ਆ ਸਵਾਲਾਂ ਦੀ ਬਸ਼ਾਰ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ। ਸਤਿ ਸ਼੍ਰੀ ਅਕਾਲ ਪ੍ਰਵੀਨ, ਧੰਨਵਾਦ, ਮਿਹਰਬਾਨੀ ਜੀ। ਪੰਨੂ ਸਾਹਿਬ, ਪਹਿਲੀ ਖਬਰ ਦੇ ਵੱਲ ਜੇਕਰ ਵਧੀਏ ਤਾਂ ਖਬਰਾਂ ਕਨਸੋਆਂ ਤਾਂ ਬਹੁਤ ਚਿਰ ਤੋਂ ਆ ਰਹੀਆਂ ਸੀ, ਪਰ ਹੁਣ ਦੱਸਦੇ ਆ ਵੀ ਜਾਂਚ ਹੋਣੀ ਹੈ। ਗੱਲ ਵਿਧਾਨ ਸਭਾ ਦੀਆਂ ਭਰਤੀਆਂ ਨਾਲ ਜਾ ਜੁੜਦੀ ਹੈ ਜੀ। ਦੇਖੋ, ਇਹ ਹੈ ਕਿ ਜਾਂਚ ਤੁਸੀਂ ਕਰਾਓਗੇ ਕਿੱਥੇ ਕਿੱਥੇ, ਕਿਹੜੀ ਕਿਹੜੀ ਚੀਜ਼ ਦੀ ਜਿਹੜੀ ਉਹ ਕਰਾਓਗੇ। ਘਪਲਿਆਂ ਦੀਆਂ ਪੰਡਾਂ ਵੱਜੀਆਂ ਪਈਆਂ ਨੇ। ਕੱਲ ਜਿਹੜੀ ਜ਼ਮੀਨ ਛੁਡਵਾਈ ਗਈ ਆ, ਜਿਹੜੀ ਸੁਖ ਵਿਲਾਸ ਤੇ ਸਿਸਵਾ ਫਾਰਮ ਦੇ ਨਾਲ ਲੱਗਵੀਂ ਸੀ, 29 ਏਕੜ ਜੀ। ਉਹ ਕੈਪਟਨ, ਸਾਬਕਾ ਕੈਪਟਨ ਹੈ ਵਿਕਰਮ ਸਿੰਘ ਭੁਵਿੰਡੀਆ ਜੀ, ਉਹਦੇ ਕਬਜ਼ੇ ਦੇ ਹੇਠ ਸੀ। 36,000 ਏਕੜ ਪੰਚਾਇਤਾਂ ਦੀ ਜ਼ਮੀਨ ਜਿਹੜੀ ਆ ਨਾ ਜੀ, ਉਹ ਇਹ ਰਸੂਖਦਾਰ ਲੋਕ ਦੱਬੀ ਬੈਠੇ ਆ ਪੰਜਾਬ ਦੇ ਵਿੱਚ। 36,000 ਏਕੜ ਜੀ। ਤੁਸੀਂ ਅੰਦਾਜ਼ਾ ਲਾਓ ਕਿ ਇਹ ਰੈਵਨਿਊ ਪੰਜਾਬ ਦਾ ਕਿੱਧਰ ਨੂੰ ਜਾ ਸਕਦਾ ਜੇ ਇਹ ਸਾਰੀਆਂ ਜ਼ਮੀਨਾਂ ਖਾਲੀ ਕਰਵਾ ਲਈਆਂ ਜਾਂਦੀਆਂ ਨੇ। ਇਹਦੇ ਨਾਲ ਜੇ ਲੱਗਿਆ ਹੋਇਆ, ਜਿਹੜੀ ਵਿਧਾਨ ਸਭਾ ਦੇ ਵਿੱਚ ਭਰਤੀਆਂ ਦੀ ਜਾਂਚ ਦੇ ਹੁਕਮ ਹੁਣ ਦਿੱਤੇ ਗਏ ਆ ਕੁਲਤਾਰ ਸਿੰਘ ਸੰਧਵਾ ਹੋਰਾਂ ਦੇ ਵੱਲੋਂ, ਜਿਹੜੇ ਕਿ ਮੌਜੂਦਾ ਵਿਧਾਨ ਸਭਾ ਦੇ ਸਪੀਕਰ ਨੇ। ਇਹਦੀ ਜਾਂਚ, ਇਹ ਗੱਲ ਠੀਕ ਹੈ ਤੁਹਾਡੀ ਕਿ ਗੱਲਾਂ ਤਾਂ ਬੜੀ ਦੇਰ ਦੀਆਂ ਚੱਲਦੀਆਂ ਰਹੀਆਂ, ਪਰ ਇਹਦੀ ਜਾਂਚ ਨਹੀਂ ਕਰਵਾਈ ਜਾ ਸਕੀ ਕਿਉਂਕਿ ਕਰਵਾਉਣੀ ਕੀ ਸੀ, ਕਰਵਾਉਂਦੇ ਕਿਵੇਂ ਇਸ ਜਾਂਚ ਨੂੰ। ਇਹਦੇ ਵਿੱਚ ਤਾਂ ਜਿਨ੍ਹਾਂ ਨੇ ਜਾਂਚ ਕਰਵਾਉਣੀ ਸੀ ਉਹ ਬੈਠੇ ਸੀ। ਪਹਿਲਾਂ ਇਹ ਜਿਹੜਾ ਦੇਖਣਾ ਕਿ ਕੌਣ ਕੌਣ ਜਿਹੜੇ ਇਹਦੇ ਵਿੱਚ ਬੈਠੇ ਸੀ, ਕਿੰਨਾ ਕਿੰਨਾ ਨੂੰ ਨੌਕਰੀ ਜਿਹੜੀ ਆ ਵਿਧਾਨ ਸਭਾ ਦੇ ਵਿੱਚ ਦਿੱਤੀ ਗਈ। ਸਿਧਾਰਥ ਠਾਕੁਰ ਜਿਹੜਾ ਉਹ ਸਪੀਕਰ ਰਾਣਾ, ਜਿਹੜੇ KPC ਸਾਬਕਾ ਸਪੀਕਰ, ਉਹਦੇ ਖਾਸ ਦੋਸਤ ਦਾ ਮੁੰਡਾ। ਮਨਜਿੰਦਰ ਸਿੰਘ ਜਿਹੜੇ ਸਾਬਕਾ ਵਿਧਾਇਕ ਸੁਰਜੀਤ ਧਮਾਨ ਦਾ ਭਤੀਜਾ। ਗੌਰਵ ਠਾਕੁਰ ਸਪੀਕਰ ਦੇ ਰਿਸ਼ਤੇਦਾਰ ਦਾ ਮੁੰਡਾ। ਪ੍ਰਵੀਨ ਕੁਮਾਰ ਕਾਂਗਰਸ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਦਾ ਭਤੀਜਾ। ਰੋਪੜ ਤੋਂ ਗੌਰਵ ਰਾਣਾ ਤੇ ਸੌਰਵ ਰਾਣਾ, ਇਹ ਦੋਨੋਂ ਰਾਣਾ KP ਦੇ ਰਿਸ਼ਤੇਦਾਰ ਨੇ। ਇੱਕੋ ਘਰ 'ਚ 2 ਨੌਕਰੀਆਂ ਦਿੱਤੀਆਂ ਗਈਆਂ। ਕੈਪਟਨ ਅਮਰਿੰਦਰ ਸਿੰਘ ਨੇ ਘਰ ਘਰ ਨੌਕਰੀ ਵਾਲਾ ਜਿਹੜਾ ਫੰਡਾ ਸੀ ਨਾ, ਉਹਨੂੰ ਇਹਨਾਂ ਨੇ ਡਬਲ ਇੰਜਣ ਬਣਾਤਾ ਜੀ ਫਿਰ। ਔਰ ਉਹ ਡਬਲ ਇੰਜਣ ਜਿਹੜਾ, ਇੱਕ ਘਰ ਦੇ ਵਿੱਚ 2-2 ਨੌਕਰੀਆਂ। ਮਾਰਕੀਟ ਕਮੇਟੀ ਅਨੰਦਪੁਰ ਸਾਹਿਬ ਦੇ ਚੇਅਰਮੈਨ ਹਰਬੰਸ ਲਾਲ ਦੇ ਮੁੰਡੇ ਰਕੇਸ਼ ਕੁਮਾਰ ਨੂੰ ਨੌਕਰੀ ਦਿੱਤੀ ਗਈ, ਜਿਹੜਾ ਕਿ ਡਿਪਟੀ ਕਮਿਸ਼ਨਰ ਦਫ਼ਤਰ ਰੋਪੜ ਦੇ ਵਿੱਚ ਕੰਮ ਕਰਦਾ। ਬਠਿੰਡੇ ਦਾ ਅਜੇ ਕੁਮਾਰ ਮਨਪ੍ਰੀਤ ਬਾਦਲ ਦੇ ਬੇਹੱਦ ਕਰੀਬੀ, ਜਿਹੜਾ ਉਹਦਾ ਮੁੰਡਾ, ਤੇ ਉਹਦੇ ਨਾਲ ਉਹ ਕੰਮ ਕਰਦਾ। ਅਵਤਾਰ ਸਿੰਘ ਕਾਂਗਰਸ ਦੇ ਸਾਬਕਾ ਸੰਸਦ ਪਵਨ ਬੰਸਲ ਦੇ ਡਰਾਈਵਰ ਦਾ ਮੁੰਡਾ। ਕੁਲਦੀਪ ਮਾਨ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਸਟਾਫ ਦੇ ਮੈਂਬਰ ਦਾ ਮੁੰਡਾ। ਪ੍ਰਮੋਦ ਕੁਮਾਰ PRTC ਦੇ ਡਾਇਰੈਕਟਰ ਦਾ ਮੁੰਡਾ। ਅੰਜੂ ਬਾਲਾ ਸਪੀਕਰ ਦੇ ਸੈਕਟਰੀ ਦੀ ਸਾਲੀ ਆ। ਮਲੋਟ ਦੇ ਹਰਸਿਮਰਨਜੀਤ ਜਿਹੜਾ ਉਹ ਮਨਪ੍ਰੀਤ ਬਾਦਲ ਦੀ ਸਿਫਾਰਿਸ਼ ਦੇ ਉੱਤੇ ਰੱਖਿਆ ਗਿਆ। ਸੁਮਨਪ੍ਰੀਤ ਕੌਰ ਸਾਬਕਾ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦੀ ਭਾਣਜੀ ਹੈ। ਤੇ ਲੁਧਿਆਣੇ ਦੇ ਸਰਾਭਾ ਨਗਰ ਦੀ ਗੁਰਪ੍ਰੀਤ ਕੌਰ ਜਿਹੜੀ ਆ, ਉਹ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਦੇ ਡਰਾਈਵਰ ਦੀ ਕੁੜੀ ਆ। ਹਰੀਸ਼ ਕੁਮਾਰ ਜਿਹੜਾ ਉਹ ਰੋਪੜ ਪਲੈਨਿੰਗ ਬੋਰਡ ਦਾ ਚੇਅਰਮੈਨ ਹੈ। ਚੰਡੀਗੜ੍ਹ ਦੇ ਹਰਨਾਮ ਸਿੰਘ ਜਿਹੜਾ ਉਹ ਮਨਪ੍ਰੀਤ ਬਾਦਲ ਦੇ OSD ਦਾ ਮੁੰਡਾ।
ਹੁਣ ਇਹਦੇ ਵਿੱਚ ਜਿਹੜੇ ਬਾਰ-ਬਾਰ ਨਾਮ ਆਉਂਦਾ ਉਹ ਮਨਪ੍ਰੀਤ ਬਾਦਲ ਹੋਰਾਂ ਦਾ ਆਉਂਦਾ ਔਰ ਉਹ ਮਤਲਬ ਕਿ ਸਿਫਾਰਸ਼ਾਂ ਉਹਨਾਂ ਦੇ ਵੱਲੋਂ ਵੀ ਜਿਹੜੀਆਂ ਨੇ ਉਹ ਕੀਤੀਆਂ ਗਈਆਂ। ਇਮਾਨਦਾਰੀ ਦਾ ਚੋਲਾ ਜਿਹੜਾ ਉਹ ਪਾਇਆ ਹੋਇਆ ਸੀ ਔਰ ਦਫ਼ਤਰ ਦੇ ਬਾਹਰ ਲਿਖ ਕੇ ਲਾਇਆ ਹੋਇਆ ਸੀ ਇਹਨਾਂ ਨੇ ਆਪਣੇ ਸੈਕਟਰੀਏਟ ਦੇ ਵਿੱਚ ਕਿ ਪੰਜਾਬ ਦੇ ਖਜ਼ਾਨੇ ਦੀ ਹਾਲਤ ਇਸ ਤਰ੍ਹਾਂ ਦੀ ਆ ਕਿ ਮੈਂ ਤੁਹਾਨੂੰ ਚਾਹ ਤੇ ਬਿਸਕੁਟ ਆਫਰ ਨਹੀਂ ਕਰ ਸਕਦਾ। ਚਾਹ ਤੇ ਬਿਸਕੁਟਾਂ ਦੇ ਪੈਸੇ ਬਚਾ ਕੇ ਪੰਜਾਬ ਦੇ ਖਜ਼ਾਨੇ ਨੂੰ ਭਰਨ ਦੇ ਇਹ ਯਤਨਾਂ ਦੇ ਵਿੱਚ ਸੀਗੇ। ਲੋਕਾਂ ਨੂੰ ਡਰਾਮਾ ਇਹ ਕਰਦੇ ਸੀ ਕਿ ਮੈਂ ਤਾਂ ਜੀ ਸੁਰੱਖਿਆ ਨਹੀਂ ਲੈਂਦਾ ਤੇ ਆਪਣੇ ਮੁੰਡੇ ਤੱਕ ਨੂੰ ਸਿਕਿਉਰਿਟੀ ਜਿਹੜੀ ਉਹ ਦਿੱਤੀ ਹੋਈ ਸੀਗੀ, ਉਹਨੂੰ ਭਲਾ ਸਿਕਿਉਰਿਟੀ ਦੀ ਕੀ ਲੋੜ ਹੈ। ਔਰ ਇਹਨਾਂ ਦੇ ਨੇੜਲੇ ਰਿਸ਼ਤੇਦਾਰ ਨੇ ਬਠਿੰਡੇ ਦੇ ਵਿੱਚ ਜੋ ਕੁਝ ਕੀਤਾ, ਮੇਰੀ ਜਾਤੇ ਤੁਸੀਂ ਜ਼ਿਆਦਾ ਬਿਹਤਰ ਜਿਹੜਾ ਉਹ ਜਾਣਦੇ ਹੋ ਕਿ ਕਿੰਨਾ ਕੁਝ ਉੱਥੇ ਕੀਤਾ। ਹੁਣ ਜਿਹੜੇ ਇਹ ਭਰਤੀ ਹੋਏ ਨੇ ਜਾਂ ਜਿਨ੍ਹਾਂ ਨੇ ਭਰਤੀ ਕਰਵਾਏ ਨੇ ਉਹਨਾਂ ਦੇ ਵਿੱਚ ਇੱਕ ਖਲਬਲੀ ਮਚੀ ਹੋਈ ਹੈ ਕਿ ਇਹ ਜਾਂਚ ਕਿੱਧਰ ਨੂੰ ਕੱਲ ਨੂੰ ਜਾਊਗੀ। ਹੋਣਾ ਤਾਂ ਇਹ ਚਾਹੀਦਾ ਕਿ ਇਹਨਾਂ ਨੂੰ ਪਹਿਲਾਂ ਤਾਂ ਤੁਰੰਤ ਸਸਪੈਂਡ ਕਰ ਦਿੱਤਾ ਜਾਵੇ, ਫਿਰ ਉਹਦੀ ਜਾਂਚ ਕੀਤੀ ਜਾਵੇ। ਜਿਹੜੇ ਸਹੀ ਨੇ ਰੱਖ ਲਏ ਜਾਣ, ਜਿਹੜੇ ਗਲਤ ਨੇ ਉਹਨਾਂ ਨੂੰ ਪੱਕੇ ਤੌਰ ਦੇ ਉੱਤੇ ਘਰੋਂ ਤੋੜ ਦਿੱਤਾ ਜਾਵੇ। ਸਸਪੈਂਡ ਇਸ ਕਰਕੇ ਕੀਤੇ ਜਾਣ ਕਿਉਂਕਿ ਇਹ ਨਹੀਂ ਤਾਂ ਅਦਰਵਾਈਜ਼ ਤਨਖਾਹਾਂ ਤਾਂ ਫਿਰ ਇਹ ਲੈਂਦੇ ਰਹਿਣਗੇ ਖਜ਼ਾਨੇ ਦੇ ਵਿੱਚੋਂ, ਉਹ ਤਾਂ ਬਹੁਤ ਜਿਹੜਾ ਉਹ ਪਿਆ ਰਹੂਗਾ। ਔਰ ਇਹ ਜਾਂਚ ਬਿਲਕੁਲ ਜਿਹੜੀ ਉਹ ਹੋਣੀ ਚਾਹੀਦੀ ਹੈ। ਇਹੀ ਕਿਉਂ ਜਾਂਚ ਤਾਂ ਇਸ ਚੀਜ਼ ਦੀ ਵੀ ਹੋਣੀ ਚਾਹੀਦੀ ਆ ਕਿ ਜਿਹੜੇ ਪੁਲਿਸ ਦੇ ਵਿੱਚ ਖਾਸ ਤੌਰ ਤੇ ਸੀਐਮ ਸਿਕਿਉਰਿਟੀ ਦੇ ਵਿੱਚ ਦੂਜੇ ਸੂਬਿਆਂ ਦੇ ਭਰਤੀ ਕਰ ਲਏ ਗਏ ਸੀਗੇ, ਜਿਹੜੀ ਪ੍ਰੈਕਟਿਸ ਸ਼ੁਰੂ ਕੀਤੀ ਸੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਤੇ ਫਿਰ ਉਹਨੂੰ ਅੱਗੇ ਤੋਰਿਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, ਉਹ ਕਿਉਂ ਕੀਤੇ ਗਏ ਦੂਜੇ ਸੂਬਿਆਂ ਦੇ ਜਿਹੜੇ ਲੋਕ ਸੀ। ਔਰ ਜਿਹੜੇ ਹੱਡ ਤੜਵਾਉਂਦੇ ਰਹੇ ਇੱਥੇ YPS ਚੌਕ ਦੇ ਉੱਤੇ 4 ਸਾਲ, ਉਹਨਾਂ ਦਾ ਕੀ ਕਸੂਰ ਸੀਗਾ ਜੇ ਭਰਤੀਆਂ ਇਸੇ ਤਰੀਕੇ ਦੇ ਨਾਲ ਆਪ ਹੀ ਜਿਹੜਾ ਉਹ ਕਰਨੀਆਂ ਸੀ। ਅੰਨਾ ਵੰਡੇ ਸੀਰਨੀ ਮੁੜ ਆਪਣਿਆਂ ਨੂੰ। ਜੀ ਬਿਲਕੁਲ। ਕੈਪਟਨ ਸਾਹਿਬ ਨੇ ਕਿਹਾ ਸੀ ਨਾ ਘਰ ਘਰ ਨੌਕਰੀ ਦੇਵਾਂਗੇ, ਤੇ ਉਹ ਨੌਕਰੀਆਂ 15-16 ਘਰਾਂ ਤੱਕ ਹੀ ਰਹਿ ਗਈਆਂ, ਜਿਨ੍ਹਾਂ ਚ ਅਜੈਬ ਸਿੰਘ ਭੱਟੀ ਤੇ ਬਾਕੀ ਜਿਹੜੇ ਨਾਂ ਤੁਸੀਂ ਲਏ ਆ ਉਹਨਾਂ ਘਰਾਂ ਤੱਕ ਹੀ ਰਹਿ ਗਈਆਂ ਪੰਨੂ ਸਾਹਿਬ। ਖੈਰ ਅੱਗੇ ਵਧ ਗਏ ਜੀ। ਹਾਂਜੀ ਪ੍ਰਵੀਨ, ਉਸ ਤੋਂ ਇਲਾਵਾ ਜੇ ਤੁਹਾਨੂੰ ਯਾਦ ਹੋਵੇ ਤਾਂ ਬੇਅੰਤ ਸਿੰਘ ਹੋਰਾਂ ਦੇ ਪੋਤੇ ਨੂੰ ਨੌਕਰੀ ਮਿਲੀ, ਕਹਿੰਦੇ ਦਾਦੇ ਦੀ ਕੁਰਬਾਨੀ ਹੈ। ਫਤਿਹ ਜੰਗ ਸਿੰਘ ਬਾਜਵਾ ਹੋਰਾਂ ਦੇ ਮੁੰਡੇ ਨੂੰ ਨੌਕਰੀ ਦੇਣ ਲੱਗੇ ਸੀ, ਕਹਿੰਦੇ ਉਹਦੇ ਦਾਦੇ ਦੀ ਬਹੁਤ ਕੁਰਬਾਨੀ ਹੈ। ਚਲੋ ਰੌਲਾ ਪੈ ਗਿਆ। ਇੱਕ ਵਿਧਾਇਕ ਲੁਧਿਆਣੇ ਤੋਂ ਸੀ, ਉਹਦੇ ਮੁੰਡੇ ਨੂੰ ਨੌਕਰੀ ਦਿੱਤੀ, ਕਹਿੰਦੇ ਉਹਦੇ ਦਾਦੇ ਦੀ ਕੁਰਬਾਨੀ ਹੈ। ਕਾਂਗੜ ਆਪਣੇ ਰਿਸ਼ਤੇਦਾਰ ਨੂੰ ਫਿੱਟ ਕਰਾ ਗਿਆ, ਕਹਿੰਦੇ ਉਹਦੀ ਬੜੀ ਕੁਰਬਾਨੀ ਹੈ। ਜੀ ਬਿਲਕੁਲ ਸਹੀ ਕਿਹਾ ਪੰਨੂ ਸਾਹਿਬ। ਅਗਲੀ ਖਬਰ ਵੱਲ ਵਧੀਏ ਜੀ। ਤੇ ਕਣਕ ਦਾ ਝਾੜ ਪੰਨੂ ਸਾਹਿਬ ਘਟ ਗਿਆ, ਖਦਸ਼ਾ ਤੁਸੀਂ ਪਹਿਲਾਂ ਵੀ ਆਪਣੇ ਜਦੋਂ ਖਬਰਾਂ ਚਰਚਾ ਕਰ ਰਹੇ ਸੀ ਉਹਦੇ ਪ੍ਰਗਟਾ ਦਿੱਤਾ ਸੀਗਾ ਕਿ ਗਰਮੀ ਗੇਤੀ ਪੈ ਗਈ ਹੈ ਤੇ ਝਾੜ ਤੇ ਅਸਰ ਪਊਗਾ। ਖਰੀਦ ਟੀਚਾ ਵੀ ਹਿੱਲ ਗਿਆ ਜੀ। ਐਕਚੁਅਲੀ ਜਿਹੜੀ ਨੇਚਰ ਹੈ ਨਾ ਜੀ, ਨੇਚਰ ਨੂੰ ਜੇ ਤੁਸੀਂ ਸਮਝਣਾ ਤੇ ਤੁਹਾਨੂੰ ਨੇਚਰ ਨੂੰ ਪਿਆਰ ਕਰਨਾ ਪਊਗਾ। ਜਦੋਂ ਤੁਸੀਂ ਨੇਚਰ ਤੋਂ ਦੂਰ ਹੋ ਜਾਂਦੇ ਹੋ ਨਾ ਤੇ ਫਿਰ ਜਿਹੜਾ ਇਹ ਹੁੰਦਾ ਜੀ ਕਿ ਹਰ ਚੀਜ਼ ਜਿਹੜੀ ਉਹ ਉਲਟ ਹੋਣੀ ਸ਼ੁਰੂ ਇੱਕ ਕਿਸਮ ਦੇ ਨਾਲ ਹੋ ਜਾਂਦੀ ਹੈ। ਬੰਦਾ ਜਿਹੜਾ ਉਹ ਨੇਚਰ ਤੋਂ ਦੂਰ ਹੋ ਗਿਆ, ਉਹਨੇ ਨੇਚਰ ਦੇ ਨਾਲ ਖਿਲਵਾੜ ਕਰਨਾ ਸ਼ੁਰੂ ਕਰ ਦਿੱਤਾ। ਅੱਜ ਅਸੀਂ ਉਹ ਭੁਗਤ ਰਹੇ ਹਾਂ ਜੀ 45 ਡਿਗਰੀ ਤਾਪਮਾਨ ਦੇ ਵਿੱਚ। ਇੰਨੀ ਗਰਮੀ ਜਿਹੜੀ ਹੋਣੀ, ਇਹ ਕਿੱਧਰ ਨੂੰ ਲੈ ਜਾਊਗਾ ਸਾਰਾ ਆਲਾ ਦੁਆਲਾ। ਅਜੇ ਵੀ ਬੰਦਾ ਜਿਹੜਾ ਉਹ ਸੋਚ ਨਹੀਂ ਰਿਹਾ। ਨਾੜ ਨੂੰ ਅੱਗ ਲਾਈ ਜਾ ਰਹੇ ਆ। ਇਹ ਨਹੀਂ ਹੈ ਕਿ ਨਾੜ ਨੂੰ ਅੱਗ ਲਾਉਣ ਕਰਕੇ ਇੰਨੀ ਗਰਮੀ ਆ, ਪਰ ਕਿਤੇ ਨਾ ਕਿਤੇ ਰੋਲ ਤਾਂ ਅਸੀਂ ਵੀ ਨਿਭਾ ਰਹੇ ਆ ਨਾ ਉਹਦੇ ਵਿੱਚ। ਅਸੀਂ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਉਹ ਕਹਿੰਦੇ ਹੁੰਦੇ ਸੀਗੇ ਕਿ ਜਿਹੜੀ ਕੁਦਰਤ ਹੈ ਉਹ ਬੇਜ਼ਬਾਨਿਆਂ ਦੀ ਬਹੁਤ ਸੁਣਦੀ ਹੈ। ਬੇਜ਼ਬਾਨੇ ਪੁਰਾਣੇ ਬਜ਼ੁਰਗ ਪਸ਼ੂ ਪੰਛੀਆਂ ਨੂੰ ਕਹਿੰਦੇ ਹੁੰਦੇ ਸੀਗੇ। ਔਰ ਇਹ ਕਿਹਾ ਜਾਂਦਾ ਸੀ ਵੀ ਇਹ ਜਦੋਂ ਜ਼ਿਆਦਾ ਗਰਮੀ ਹੋ ਜਾਂਦੀ ਫਿਰ ਮੀਂਹ ਜਿਹੜਾ ਉਹ ਪੈਂਦਾ ਇਹਨਾਂ ਦੇ ਕਰਕੇ ਪੈਂਦਾ। ਇਹ ਪੁਰਾਣੀਆਂ ਬਜ਼ੁਰਗਾਂ ਦੀਆਂ ਕਹਾਵਤਾਂ ਨੇ। ਅਸੀਂ ਉਹਨਾਂ ਦੇ ਰਹਿਣ ਵਾਲੀਆਂ ਥਾਵਾਂ ਜਿਹੜੀਆਂ ਉਹ ਉਜਾੜਤੀਆਂ, ਅਸੀਂ ਉਹਨਾਂ ਦੇ ਰਹਿਣ ਜੋਗੀਆਂ ਥਾਵਾਂ ਛੱਡੀਆਂ ਨਹੀਂ, ਤੇ ਸਾਡੇ ਲਈ ਦੁਆਵਾਂ ਕੌਣ ਕਰਨਗੇ ਜੀ। ਜਦੋਂ ਗਰਮੀ ਜਿਹੜੀ ਸੀ ਉਹ ਅਪ੍ਰੈਲ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਪੈਣੀ ਸ਼ੁਰੂ ਹੋ ਗਈ ਤੇ ਜਿਹੜਾ ਦੁੱਧ ਭਰਦਾ ਦਾਣਿਆਂ ਦੇ ਵਿੱਚ ਉਹ ਇੱਕਦਮ ਸੁੱਕਣਾ ਸ਼ੁਰੂ ਹੋ ਗਿਆ। ਨਹੀਂ ਤਾਂ ਅਦਰਵਾਈਜ਼ ਹੁੰਦਾ ਇਹ ਆ ਕਿ ਹੌਲੀ ਹੌਲੀ ਗਰਮੀ ਵੱਧਦੀ ਆ ਤੇ ਹੌਲੀ ਹੌਲੀ ਦਾਣਾ ਮੋਟਾ ਹੁੰਦਾ। ਇਹਦਾ ਅਸਰ ਜਿਹੜਾ ਉਹ ਪਿਆ ਝਾੜ ਦੇ ਉੱਤੇ। ਕੁਝ ਅਸਰ ਪਿਆ, ਕੁਝ ਇਹ ਹੋਇਆ ਕਿ ਇਸ ਵਾਰੀ ਕਣਕ ਦੀ ਡਿਮਾਂਡ ਬੜੀ ਹੈ ਔਰ ਕੁਝ ਰਸੂਖਦਾਰ ਟੱਬਰਾਂ ਨੇ ਤਾਂ ਕਣਕ ਘਰਾਂ ਦੇ ਵਿੱਚ ਸਟੋਰ ਕਰ ਲਈ ਹੈ। ਉਹ ਵੱਡੇ ਹੀ ਕਰ ਸਕਦੇ ਆ, ਛੋਟੇ ਨਹੀਂ ਕਰ ਸਕਦੇ। ਜਿਹੜਾ ਟੀਚਾ ਇਸ ਵਾਰੀ ਮਿੱਥਿਆ ਹੋਇਆ ਸੀ ਉਹ 132 ਲੱਖ ਮੀਟ੍ਰਿਕ ਟਨ ਦਾ ਪੰਜਾਬ ਦੇ ਵਿੱਚ ਮਿੱਥਿਆ ਸੀਗਾ। ਤੇ ਅਜੇ ਤੱਕ ਜਿਹੜਾ ਇਹ
95.62 ਲੱਖ ਮੀਟ੍ਰਿਕ ਟਨ ਜਿਹੜੀ ਕਣਕ ਆ ਉਹਦੀ ਖਰੀਦ ਹੋਈ ਆ। ਇਹ ਜਿਹੜੀਆਂ ਪ੍ਰਾਈਵੇਟ ਪਲੇਅਰ ਨੇ ਉਹਨਾਂ ਨੇ ਆ ਕੇ ਇਸ ਵਾਰੀ ਇਹ ਕੀਤਾ, ਜਿਹੜੇ ਵੱਡੇ ਕਿਸਾਨ ਸੀ 50-50 ਕਿੱਲਿਆਂ ਵਾਲੇ ਜਾਂ 50 ਤੋਂ ਵੱਧ ਵਾਲੇ, ਉਹਨਾਂ ਦੀ ਖੜੀ ਕਣਕ ਦੇ ਸੌਦੇ ਵੀ ਮਾਰੇ ਆ ਜੀ। ਔਰ ਉਹ ਕਣਕ ਜਿਹੜੀ ਆ ਕਟਾ ਕੇ ਉਹਨਾਂ ਨੇ ਡਾਇਰੈਕਟ ਖਰੀਦ ਲਈ ਉਹ ਜੀ। ਇਹਦੇ ਵਿੱਚ ਬਿਨਾਂ ਕਿਸੇ ਸ਼ੱਕ ਦੇ ਅਡਾਨੀ ਵਾਲੇ ਪਲੇਅਰ ਵੀ ਸ਼ਾਮਲ ਹੈ। ਮੈਂ ਉਧਰੋਂ ਦੀ ਲੰਘਣ ਦਾ ਜਿਹੜਾ ਜੀ ਉਹ 2-3 ਵਾਰੀ ਪਿਛਲੇ ਹਫ਼ਤੇ ਦੇ ਦੌਰਾਨ ਮੌਕਾ ਮਿਲਿਆ, ਤੇ ਉੱਥੇ ਜਿਹੜੇ ਟਰੱਕ ਖੜੇ ਨੇ ਨਾ, ਜਿਹੜੀ ਉੱਥੇ ਕਣਕ ਪਾਰਕ ਹੋ ਰਹੀ ਆ, ਉਹ ਘੱਟੋ ਘੱਟ 6-6 7-7 ਕਿਲੋਮੀਟਰ ਤੱਕ ਲੰਬੀਆਂ ਲਾਈਨਾਂ ਜਿਹੜੀਆਂ ਉਹ ਲੱਗੀਆਂ ਨੇ ਬਿਨਾਂ ਕਿਸੇ ਸ਼ੱਕ ਦੇ। ਇੱਕ ਤਾਂ ਜਿਹੜੀ FCI ਆ ਉਹਨੇ ਰੈਂਟ ਕੀਤੇ ਨੇ ਸਾਈਲੋ, ਉਸ ਤੋਂ ਇਲਾਵਾ ਉਹ ਆਪਣੇ ਤੌਰ ਦੇ ਉੱਤੇ ਵੀ ਜਿਹੜਾ ਉਹ ਖਰੀਦ ਰਿਹਾ, ਔਰ ਉਹਦੀ ਟ੍ਰੇਨ ਉਸ ਦਿਨ ਖੜੀ ਸੀ, ਉਹਦੀ ਆਪਣੀ ਟ੍ਰੇਨ ਹੈ ਜਿਹੜੀ ਸਾਈਲੋ ਦੇ ਅੰਦਰ ਜਾਂਦੀ ਹੈ, ਤੇ ਉਹ ਟ੍ਰੇਨ ਦੇ ਵਿੱਚ ਕਣਕ ਜਿਹੜੀ ਉਹ ਭਰੀ ਜਾ ਰਹੀ ਸੀ, ਉਹ ਦੂਜੇ ਸੂਬਿਆਂ ਨੂੰ ਜਾ ਰਹੀ ਹੈ ਜਿਹੜੀ। ਉਹ ਵੀ ਇੱਕ ਰੀਜ਼ਨ ਹੋ ਸਕਦਾ ਹੈ ਕਿ ਹਾਂ ਝਾੜ ਘਟਿਆ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਖੇਤੀ ਵਿਭਾਗ ਇਹ ਕਹਿੰਦਾ ਕਿ 11% ਝਾੜ ਘਟਿਆ, ਕਿਸਾਨ ਕਹਿੰਦੇ ਆ ਕਿ ਨਹੀਂ 20 ਤੋਂ 25% ਜਿਹੜਾ ਉਹ ਝਾੜ ਇਹ ਘਟਿਆ ਜੀ। ਹੁਣ ਸਵਾਲ ਫਿਰ ਜਿਹੜਾ ਉਹ ਇਹ ਆਉਂਦਾ ਹੈ ਕਿ ਅਸੀਂ ਨੇਚਰ ਦੇ ਨਾਲ ਕਿੰਨੇ ਪੰਗੇ ਲੈਣੇ ਆ। ਨੇਚਰ ਜਿਹੜੀ ਨਾ ਉਹ ਤੁਹਾਨੂੰ ਸਤਰਕ ਕਰਦੀ ਆ, ਉਹ ਤੁਹਾਨੂੰ ਬਾਰ-ਬਾਰ ਇਹ ਕਹਿ ਰਹੀ ਆ ਕਿ ਮਨੁੱਖ ਸੰਭਲ ਜਾਵੇ। ਸੰਗਰੂਰ ਤੇ ਬਰਨਾਲੇ ਦੇ ਵਿੱਚ ਜਦੋਂ ਤੁਸੀਂ ਹਾਈਵੇ ਤੋਂ ਲੰਘਦੇ ਹੋ ਤੇ ਪਿਛਲੇ ਦਿਨਾਂ ਦੇ ਵਿੱਚ ਇਹ ਵੇਖ ਕੇ ਬੜੀ ਤਸੱਲੀ ਹੋਈ, ਘੱਟੋ ਘੱਟ ਇਹ 2 ਜ਼ਿਲ੍ਹਿਆਂ ਦੇ ਵਿੱਚ, ਕਿ ਜਿਹੜੇ ਸਾਡੇ ਰਵਾਇਤੀ ਬੂਟੇ ਨੇ ਨਿੰਮ ਤੇ ਧਰੇਕਾਂ, ਉਹ ਬੜੇ ਕੰਢਿਆਂ ਦੇ ਉੱਤੇ ਜਿਹੜੇ ਉਹ ਹੋ ਗਏ, ਵੱਡੇ ਹੋ ਗਏ। ਪਰ ਦੁੱਖ ਹੁਣ ਇਸ ਗੱਲ ਦਾ ਹੋ ਰਿਹਾ ਕਿ ਨਾੜ ਨੂੰ ਅੱਗ ਲਾਉਣ ਕਰਕੇ ਉਹਨਾਂ ਦੇ ਵਿੱਚ ਉਹ ਵੀ ਬਹੁਤ ਸਾਰੇ ਜਿਹੜੇ ਉਹ ਝੁਲਸ ਗਏ। ਅਸੀਂ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਦਾ ਜੇ ਧਿਆਨ ਨਹੀਂ ਰੱਖਾਂਗੇ ਤੇ ਫਿਰ ਜਿਹੜੀ ਇਹ ਖੇਤੀ ਆ ਨਾ ਜੀ, ਇਹਦੇ ਉੱਤੇ ਸਭ ਤੋਂ ਵੱਡਾ ਅਸਰ ਪੈਣਾ, ਕਿਉਂਕਿ ਜਿਹੜਾ ਕਿਸਾਨ ਹੈ ਉਹਨੂੰ ਅੰਨਦਾਤਾ ਇਸ ਕਰਕੇ ਕਿਹਾ ਜਾਂਦਾ ਕਿ ਉਹ ਜਿਹੜੇ ਪੰਛੀ ਨੇ ਉਹਨਾਂ ਦੇ ਵਾਸਤੇ ਵੀ ਇੱਕ ਗੁੱਠ ਛੱਡਦਾ ਹੁੰਦਾ ਸੀ ਕਿਸੇ ਵੇਲੇ, ਜਾਂ ਗਰੀਬ ਗੁਰਬਿਆਂ ਲਈ ਛੱਡਦਾ ਹੁੰਦਾ ਸੀ। ਸਾਡੇ ਮਾਝੇ ਵਾਲੇ ਖੇਤਰ ਦੇ ਵਿੱਚ ਉਹਨੂੰ ਛੜੰਬਾ ਕਹਿੰਦੇ ਆ, ਵੈਸੇ ਲਿਖਣ ਦੇ ਵਿੱਚ ਛਿਉੜੰਬਾ, ਉਦਾਂ ਜਿਹੜੀ ਭਾਸ਼ਾ ਬੋਲਣ ਦੇ ਵਿੱਚ ਛੜੰਬਾ ਕਹਿੰਦੇ ਆ। ਛੜੰਬਾ ਮਤਲਬ ਹੁੰਦਾ ਸੀ ਵੀ ਇੱਕ ਨੁੱਕਰ ਜਿਹੜੀ ਉਹ ਛੱਡ ਦਿੱਤੀ ਜਾਂਦੀ ਸੀ ਕਿ ਜਿਹੜੇ ਸਿੱਟੇ ਤੋੜਨ ਵਾਲੇ ਨੇ ਉਹ ਤੋੜ ਲੈਣ, ਉਹ ਪੰਛੀ ਜਿਹੜੇ ਨੇ ਉਹ ਚੁਗ ਲੈਣ। ਤੋ ਇਸ ਕਰਕੇ ਕੁਦਰਤ ਦੇ ਨਾਲ ਪਿਆਰ ਕਰਨ ਵਾਲਾ ਸੀਗਾ, ਪਰ ਕੁਦਰਤ ਦੇ ਨਾਲ ਪੰਗਾ ਲੈ ਰਿਹਾ ਸਿੱਧਾ ਮਨੁੱਖ, ਇਸ ਕਰਕੇ ਭੁਗਤਣਾ ਪੈ ਰਿਹਾ। ਜੀ। ਪਨੂੰ ਸਾਹਿਬ, ਅਗਲੀ ਖਬਰ ਵੱਲ ਵਧੀਏ। ਇੱਕੋ ਹੀ ਚੈਨਲ ਕੋਲੋਂ ਜਿਹੜੇ ਗੁਰਬਾਣੀ ਪ੍ਰਸਾਰਨ ਦੇ ਅਧਿਕਾਰ ਹੋਣ ਦੀ ਚਰਚਾ ਪਿਛਲੇ 2 ਹਫ਼ਤਿਆਂ 'ਚ ਬਹੁਤ ਚੱਲੀ, ਬਹੁਤ ਇਹਦੇ ਤੇ ਬਹਿਸ ਹੋਈ, ਕਈ ਬੁੱਧੀਜੀਵੀ ਉਦੋਂ ਬੋਲੇ ਵੀ, ਪਰ ਹੁਣ ਗੱਲ ਠੰਡੇ ਬਸਤੇ 'ਚ ਪੈ ਗਈ ਹੈ ਜੀ। ਐਕਚੁਅਲੀ ਇਹਨਾਂ ਨੂੰ ਪਤਾ ਹੈ ਕਿ ਕੋਈ ਵੀ ਜਿਹੜੀ ਗੱਲ ਹੈ ਨਾ ਸਾਡੇ, ਉਹ ਕੁਝ ਘੰਟਿਆਂ ਦੇ ਵਾਸਤੇ ਹੁੰਦੀ ਹੈ। ਬੁਲਬੁਲਾ ਜਿਹੜਾ ਸੋਸ਼ਲ ਮੀਡੀਆ ਨਾ ਜੀ, ਉਹ ਇੱਕ ਬੁਲਬੁਲਾ, ਔਰ ਉਹ ਉਨੀ ਕੁ ਦੇਰ ਤੁਹਾਨੂੰ ਦਿਸਦਾ ਜਿੰਨੀ ਦੇਰ ਤੱਕ ਦੂਜਾ ਨਵਾਂ ਬੁਲਬੁਲਾ ਨਹੀਂ ਆ ਜਾਂਦਾ ਜੀ, ਔਰ ਉਨੀ ਕੁ ਦੇਰ ਉਹ ਗੱਲ ਜਿਹੜੀ ਉਹ ਚੱਲਦੀ ਆ। ਅਸੀਂ ਕਦੇ ਇਸੇ ਕਰਕੇ ਬਹੁਤੇ ਮਾਮਲਿਆਂ ਦੇ ਉੱਤੇ ਗੰਭੀਰ ਨਹੀਂ ਹੋ ਸਕੇ। ਇੱਕ ਜਿਹੜਾ ਜਰਨਲਿਜ਼ਮ ਹੈ ਉਹਦੇ ਵਿੱਚ ਇੱਕ ਚੈਪਟਰ ਆ ਫੋਲੋ ਅਪ, ਜਿਹੜਾ ਫੋਲੋ ਅਪ ਕੀ ਹੈ, ਉਹ ਇਹੀ ਆ ਕਿ ਕੋਈ ਵੀ ਚੀਜ਼ ਜਿਹਦੀ ਤੁਸੀਂ ਗੱਲ ਕਰਦੇ ਹੋ ਉਹਦਾ ਅੱਗੋਂ ਹੁਣ ਕੀ ਨਿਕਲਿਆ, ਜਾਂ ਉਹਨੂੰ ਬਾਰ-ਬਾਰ ਰਿਮਾਈਂਡ ਕਰਾਉਂਦੇ ਰਹਿਣਾ। ਇਸ ਪਲੇਟਫਾਰਮ ਦੇ ਉੱਤੇ ਚਾਹੇ ਉਹ ਬੇਅਦਬੀ ਦੀਆਂ ਘਟਨਾਵਾਂ ਨੇ ਤੇ ਚਾਹੇ ਉਹ 328 ਸਰੂਪ ਵਾਲੀ ਗੱਲ ਹੈ ਜੀ, ਅਸੀਂ ਕਦੀ ਵੀ ਉਹਨਾਂ ਦਾ ਫੋਲੋ ਅਪ ਨਹੀਂ ਛੱਡਿਆ। ਕੰਟੀਨਿਊਸ ਉਹਦੇ ਉੱਤੇ ਗੱਲ ਹੁੰਦੀ ਰਹੀ ਜਾਂ ਅੱਜ ਵੀ ਹੋ ਰਹੀ ਹੈ, ਇਸ ਕਰਕੇ ਕਿ ਉਹਦਾ ਹੱਲ ਨਹੀਂ ਕੋਈ ਨਿਕਲਿਆ। ਇਹ ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਬਿਲਕੁਲ ਤੁਹਾਡੀ ਗੱਲ ਠੀਕ ਹੈ। ਕੁਝ ਦਿਨ ਗੱਲ ਹੋਈ, ਮੁੜ ਕੇ ਸਾਰਾ ਕੁਝ ਠੀਕ ਹੋ ਗਿਆ। ਇਹ ਉਹਨਾਂ ਨੂੰ ਵੀ ਪਤਾ ਕਿ ਥੋੜੇ ਦਿਨਾਂ ਦੀ ਗੱਲ ਹੈ, ਉਦੋਂ ਬਾਅਦ ਇਹ ਸਾਰਾ ਕੁਝ ਜਿਹੜਾ ਜੀ ਠੀਕ ਹੋ ਜਾਣਾ। ਤੇ ਉਹਨਾਂ ਨੂੰ ਇਹ ਲੱਗਦਾ, ਜਿਵੇਂ ਆਪਾਂ ਕਣਕ ਦੇ ਝਾੜ ਦੀ ਗੱਲ ਕਰਦੇ ਸੀ, ਵੀ ਜਿਹੜਾ ਪੈਸੇ ਦਾ ਝਾੜ ਹੈ ਉਹ ਤਾਂ ਉਹਨਾਂ ਵੱਲ ਹੀ ਰਹੂਗਾ। ਔਰ ਜਦੋਂ 1980ਵਿਆਂ ਦੇ ਵਿੱਚ ਜਿਹੜਾ ਧਰਮ ਯੁੱਧ ਮੋਰਚਾ ਲੱਗਦਾ, ਉਹਦੇ ਵਿੱਚ ਜਿਹੜੀਆਂ ਮੁੱਖ ਮੰਗਾਂ ਸੀਗੀਆਂ, ਉਹਨਾਂ ਦੇ ਵਿੱਚੋਂ ਇੱਕ ਤਾਂ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਸੀ, ਰਾਜਾਂ ਨੂੰ ਵੱਧ ਅਧਿਕਾਰ ਦੇਣ ਵਾਲਾ। ਚੰਡੀਗੜ੍ਹ ਪੰਜਾਬ ਨੂੰ ਦੇਣ ਵਾਲੀ ਗੱਲ ਸੀ। ਉਹਦੇ ਵਿੱਚ ਇੱਕ ਟਰਾਂਸਮੀਟਰ ਲਾ ਕੇ ਗੁਰਬਾਣੀ ਟੈਲੀਕਾਸਟ ਕਰਨ ਦੀ ਮੰਗ ਵੀ ਸੀ। ਔਰ ਉਹਦੇ ਵਿੱਚ ਇਹ ਮੰਗ ਨਹੀਂ ਸੀਗੀ ਕਿ ਇੱਕ
ਟਰਾਂਸਮਿਸ਼ਨ ਲਾ ਕੇ ਟੈਲੀਕਾਸਟ ਕਰਨ ਦੇ ਅਧਿਕਾਰ ਜਿਹੜੇ ਨੇ ਉਹ ਇੱਕ ਟੱਬਰ ਨੂੰ ਕਿਸੇ ਨੂੰ ਦੇ ਦਿੱਤੇ ਜਾਣ। ਹਾਂਜੀ। ਔਰ ਨਾ ਇਹ ਜਿਹੜੇ ਰਾਈਟਸ ਨੇ, ਅਧਿਕਾਰ ਨੇ, ਉਹ ਦਿੱਤੇ ਜਾ ਸਕਦੇ। ਗੁਰਬਾਣੀ ਦੇ ਅਧਿਕਾਰ ਕਿਸੇ ਨੂੰ ਵੀ ਨਹੀਂ ਦਿੱਤੇ ਜਾ ਸਕਦੇ ਇਹਨੂੰ ਟੈਲੀਕਾਸਟ ਕਰਨ ਦੇ। ਜੀ। ਹੋਣਾ ਤਾਂ ਇਹ ਚਾਹੀਦਾ ਨਾ ਜੀ ਕਿ ਇੱਕ ਫ੍ਰੀ ਟੂ 에ਅਰ ਚੈਨਲ ਲਾ ਕੇ ਉਹਨੂੰ ਛੱਡ ਦਿਓ। ਜਿਹਨੂੰ ਫੀਡ ਚਾਹੀਦੀ ਆ ਆਡੀਓ ਦੀ, ਉਹ ਆਡੀਓ ਦੀ ਫੀਡ ਲੈ ਲੇ। ਜਿਹਨੂੰ ਵੀਡੀਓ ਦੀ ਚਾਹੀਦੀ, ਉਹ ਵੀਡੀਓ ਦੀ ਲੈ ਲੇ। ਹੁਣ ਗੁਰਬਾਣੀ ਟੈਲੀਕਾਸਟ ਜਿਹੜੀ ਆ ਤੁਸੀਂ ਉੱਥੋਂ ਚੈਨਲ ਤੋਂ ਕਰਦੇ ਹੋ, ਤੁਸੀਂ ਉਹਦੀ ਫੀਡ ਜਿਹੜੀ ਆ ਆਡੀਓ ਦੀ ਚੁੱਕ ਸਕਦੇ ਹੋ। ਇਹ ਦਰਬਾਰ ਸਾਹਿਬ ਵਾਲੀ ਪੂਰੀ ਦੁਨੀਆ ਦੇ ਵਿੱਚ ਵੱਖ-ਵੱਖ ਚੈਨਲ ਜਿਹੜੇ ਬੈਠੇ ਨੇ, ਪਤਾ ਹੀ ਨਹੀਂ ਕਿੰਨੇ ਜਿਹੜੇ ਉਸ ਨੂੰ ਵੀਡੀਓ ਤੇ ਆਡੀਓ ਫੀਡ ਲੈ ਕੇ ਅੱਗੇ ਪ੍ਰਚਾਰ ਸਕਦੇ ਆ, ਪ੍ਰਸਾਰ ਉਹਦਾ ਵੱਧ ਸਕਦਾ। ਪਰ ਕਿਉਂਕਿ ਪੈਸੇ ਬਣਾਉਣ ਦਾ ਜਰੀਆ ਮਸ਼ੀਨ ਬਣੀ ਹੋਈ ਹੈ ਨਾ, ਤਾਂ ਇਸ ਕਰਕੇ ਉਹ ਇਸ ਮਾਮਲੇ ਦੇ ਉੱਤੇ ਅਕਾਲ ਤਖਤ ਦੇ ਜਥੇਦਾਰ ਨੇ ਇਹ ਕਿਹਾ 1 ਹਫ਼ਤੇ ਦੇ ਵਿੱਚ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਇੱਕ ਵੈਬ ਚੈਨਲ ਸ਼ੁਰੂ ਕਰ ਲੇ, ਉਦੋਂ ਤੱਕ ਜਦੋਂ ਤੱਕ ਉਹਦਾ ਆਪਣਾ ਚੈਨਲ ਨਹੀਂ ਸ਼ੁਰੂ ਹੋ ਜਾਂਦਾ, ਜਿਹੜਾ ਸੈਟਲਾਈਟ ਚੈਨਲ। ਮੈਨੂੰ ਫੋਨ ਕਰਕੇ ਜਿਹੜੇ ਕੁਝ ਲੋਕ ਨੇ ਉਹਨਾਂ ਨੇ ਜਿਹੜਾ ਦੀ ਉਹ ਦੱਸਿਆ ਕਿ ਉਹਨਾਂ ਦਾ ਆਪਣਾ ਫੋਨ ਆਇਆ ਕਿ ਇਹਦੇ ਵਿੱਚ ਇੱਕ ਤਾਂ ਬ੍ਰਿਟਿਸ਼ ਕੋਲੰਬੀਆ ਤੋਂ ਨੇ, ਕੁਝ ਕੈਲੀਫੋਰਨੀਆ ਤੋਂ ਨੇ, IT ਦੇ ਨਾਲ ਜੁੜੇ ਹੋਏ ਨੇ। ਉਹ ਕਹਿੰਦੇ ਅਸੀਂ ਜਿੰਨਾ ਇਕਵਿਪਮੈਂਟ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੈਂਡਓਵਰ ਕੀਤਾ ਹੋਇਆ, ਕੁਝ ਸਮਾਂ ਪਹਿਲਾਂ ਵੀ ਇਹ ਤਾਂ ਚਰਚਾ ਅੱਜ ਛਿੜੀ ਆ, ਉਹ ਇਸ ਕਰਕੇ ਸਾਰਾ ਇਕਵਿਪਮੈਂਟ ਲਾ ਕੇ ਦੇ ਕੇ ਆਏ ਸੀਗੇ ਕਿ ਤੁਸੀਂ ਜਦੋਂ ਮਰਜ਼ੀ ਚੈਨਲ ਸ਼ੁਰੂ ਕਰ ਲਓ। ਵੈਬ ਚੈਨਲ ਨਹੀਂ, ਸੈਟਲਾਈਟ ਚੈਨਲ। ਇਸ ਤਰ੍ਹਾਂ ਦਾ ਇਕਵਿਪਮੈਂਟ ਉਹਨਾਂ ਨੇ ਦਿੱਤਾ ਹੋਇਆ। ਉਹ ਕਿੱਥੇ ਆ, ਕਿਹਦੇ ਕੋਲੇ ਆ? ਉਹ ਝੂਠ ਤਾਂ ਬੋਲ ਨਹੀਂ ਨਾ ਸਕਦੇ ਉਸ ਮਾਮਲੇ ਤੇ। ਉਹਦਾ ਕੁਝ ਨਹੀਂ ਦੱਸਿਆ ਜਾ ਰਿਹਾ। ਹੁਣ ਇਹ ਜਿਹੜਾ ਵੈਬ ਚੈਨਲ ਸੀ ਅਜੇ ਤੱਕ ਸ਼ੁਰੂ ਨਹੀਂ ਕੀਤਾ ਗਿਆ। ਔਰ ਹਰਪ੍ਰੀਤ ਸਿੰਘ PhD ਹੋਰਾਂ ਨੇ 8 ਅਪ੍ਰੈਲ ਨੂੰ ਲਿਖਤੀ ਰੂਪ ਦੇ ਵਿੱਚ ਇਹ ਗੱਲ ਕਹੀ ਸੀ ਕਿ ਆਪਣਾ ਵੈਬ ਚੈਨਲ ਜਿਹੜਾ SGPC ਸ਼ੁਰੂ ਕਰੇ। ਹੁਣ ਅੱਜ ਜਦੋਂ ਗੱਲ ਕਰ ਰਹੇ ਆ, ਸਾਡੇ ਇੱਥੇ 29 ਅਪ੍ਰੈਲ ਹੈ, ਤਾਂ ਅਜੇ ਤੱਕ ਇਹ ਸ਼ੁਰੂ ਨਹੀਂ ਹੋ ਸਕਿਆ। ਇਹ ਕਹਿੰਦੇ ਕਿ ਤਕਨੀਕੀ ਤੇ ਕਾਨੂੰਨੀ ਪੱਖਾਂ ਨੂੰ ਇਸ ਮਾਮਲੇ ਦੇ ਉੱਤੇ ਘੋਖਿਆ ਜਾ ਰਿਹਾ। ਜਦੋਂ ਤੁਸੀਂ ਇਹ ਸਮਝੌਤਾ ਕੀਤਾ ਸੀ ਇੱਕ ਵੈਬ ਚੈਨਲ ਦੇ ਨਾਲ ਗੁਰਬਾਣੀ ਨੂੰ ਬ੍ਰੌਡਕਾਸਟ ਕਰਨ ਦਾ, ਉਦੋਂ ਤਕਨੀਕੀ ਤੇ ਕਾਨੂੰਨੀ ਪੱਖ ਘੋਖੇ ਸੀਗੇ ਭਲਾ? ਜੀ ਨਹੀਂ, ਉਹ ਤਾਂ ਚੁੱਪ ਕਰਕੇ ਅੰਦਰ ਬਹਿ ਕੇ ਸਮਝੌਤਾ ਕਰ ਲਿਆ ਨਾ, ਉਹਨੂੰ ਲਿਖ ਕੇ ਉਹਨੂੰ ਦੇਤਾ। ਉਹ ਚੈਨਲ ਕਿਹਦਾ? ਸੁਖਬੀਰ ਸਿੰਘ ਬਾਦਲ ਹੋਰੀ ਕਿੰਨੀ ਜਗ੍ਹਾ ਦੇ ਉੱਤੇ ਮੰਨ ਚੁੱਕੇ ਕਿ ਮੇਰਾ ਚੈਨਲ ਆ ਜੀ। ਜਿਹੜੀ ਕਮੇਟੀ ਬਣੀ ਹੋਈ ਆ, ਜਿਹੜੇ ਹਰਜਿੰਦਰ ਸਿੰਘ ਧਾਮੀ ਨੇ, ਉਹ ਇਹ ਗੱਲ ਕਹਿੰਦੇ ਆ ਕਿ ਇਸ ਵੈਬ ਚੈਨਲ ਨੂੰ ਸ਼ੁਰੂ ਕਰਨ ਦੇ ਵਾਸਤੇ ਇੱਕ 5 ਮੈਂਬਰੀ ਕਮੇਟੀ ਬਣਾਈ ਹੋਈ ਹੈ। ਉਹਦੀ ਰਿਪੋਰਟ ਦਾ ਇੰਤਜ਼ਾਰ ਹੈ। ਰਿਪੋਰਟ ਦਾ ਇੰਤਜ਼ਾਰ ਤਾਂ ਜੇ ਤੁਹਾਨੂੰ ਯਾਦ ਹੋਵੇ ਤੇ ਉਸ ਕਮੇਟੀ ਦਾ ਵੀ ਹੈਗਾ, ਜਿਹਨੇ ਸਾਕਾ ਨੀਲਾ ਤਾਰਾ ਤੋਂ ਬਾਅਦ ਜਿਹੜਾ ਸਮਾਨ ਵਾਪਸ ਆ ਗਿਆ ਸੀ ਉਹ ਪਤਾ ਲਾਉਣਾ ਸੀ ਵੀ ਭਰਾ ਉਹ ਕਿਹਨੇ ਰਿਸੀਵ ਕੀਤਾ। ਉਹਨੇ ਇੱਕ ਵੀ ਮੀਟਿੰਗ ਨਹੀਂ ਕੀਤੀ। ਇਸ ਕਮੇਟੀ ਦੇ ਵਿੱਚ ਕੌਣ ਆ ਜਿਹੜੀ ਵੈਬ ਚੈਨਲ ਲਈ ਬਣਾਈ ਆ? ਰਘੂਜੀਤ ਸਿੰਘ ਵਿਰਕ, ਮੋਹਨ ਸਿੰਘ ਬੰਗੀ, ਕੁਲਵੰਤ ਸਿੰਘ ਮੰਨਣ, ਗੁਰਚਰਨ ਸਿੰਘ ਗਰੇਵਾਲ ਤੇ ਸਰਵਣ ਸਿੰਘ ਕਲਾਰ। ਪ੍ਰਵੀਨ, ਇਹ ਜਿਹੜੇ ਮੈਕਸਿਮਮ ਨੇ ਨਾ, ਇਹ 60 ਤੋਂ ਉੱਪਰ ਵਾਲੇ ਨੇ। ਠੀਕ ਹੈ। ਔਰ ਜਿਹੜੀ IT, ਕਿਉਂਕਿ IT ਦੇ ਨਾਲ ਜੁੜੀ ਹੋਈ ਹੈ। ਹੁਣ ਜੇ ਮੈਂ ਆਖਾਂ ਕਿ ਇਹਦੇ IT ਦੇ ਵਿੱਚ ਮੈਂ ਐਕਸਪਰਟ ਆ, ਕਿ ਨਹੀਂ ਪੋਸੀਬਲ ਹੋ ਸਕਦਾ ਜੀ। ਉਹ ਤਾਂ ਕੋਈ IT ਵਿੰਗ ਵਾਲਾ ਹੀ ਜਿਹੜਾ ਕਰ ਸਕਦਾ, ਜਿਸਕਾ ਕੰਮ ਉਸੀ ਕੋ ਸਾਜੇ। ਜਿਹੜੀ IT ਦੇ ਜਿਹੜੇ ਪ੍ਰੋਫੈਸ਼ਨਲ ਨੇ ਜਾਂ ਜਿਹੜੇ ਕਾਨੂੰਨ ਦੇ ਜਾਣਕਾਰ ਨੇ, ਜੇ ਉਹਨਾਂ ਦੇ ਉੱਤੇ ਕਮੇਟੀ ਹੁੰਦੀ ਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੱਸਦੇ ਜਾਂ ਉਹਨੂੰ ਉਹਦੇ ਉੱਤੇ ਰਾਏ ਦਿੰਦੇ। ਇਹ ਤਾਂ ਉਹੀ ਲੋਕ ਨੇ ਜਿਨ੍ਹਾਂ ਦੇ ਨਾਮ ਲਿਫਾਫਿਆਂ ਦੇ ਵਿੱਚੋਂ ਨਿਕਲਦੇ ਆ, ਤੇ ਲਿਫਾਫਿਆਂ ਵਾਲੇ ਜਿਹੜੇ ਅਹੁਦੇਦਾਰ ਨੇ ਉਹ ਇਹਨੂੰ ਕਿਵੇਂ ਬੰਦ ਕਰਨ ਦੀ ਸਿਫਾਰਿਸ਼ ਜਿਹੜੀ ਆ ਉਹ ਕਰ ਦੇਣਗੇ ਤੇ ਵੈਬ ਚੈਨਲ ਦੀ ਸਿਫਾਰਿਸ਼ ਕਰ ਦੇਣਗੇ। ਮੈਨੂੰ ਨਹੀਂ ਲੱਗਦਾ ਕਿ ਵੈਬ ਚੈਨਲ ਕੀ ਆ, ਕਿਵੇਂ ਚੱਲਦਾ, ਕਿਵੇਂ ਵਰਕ ਕਰਦਾ, ਇਹਦੀ ABC ਵੀ ਇਹ ਜਾਣਦੇ ਹੋਣਗੇ। ਜੀ ਜੀ। ਅਗਲੀ ਖਬਰ ਵੱਲ ਵਧੀਏ ਪੰਨੂ ਸਾਹਿਬ। ਤਾਂ ਪੰਜਾਬ ਦੇ ਵਿੱਚ ਤਾਂ ਬਿਜਲੀ ਸੰਕਟ ਹੈਗਾ ਹੀ ਹੈ, ਪਰ ਮੁਲਕ ਦੇ ਹੋਰ ਵੀ ਕਈ ਸੂਬਿਆਂ ਦੇ ਵਿੱਚ ਬਿਜਲੀ ਸੰਕਟ ਦੀਆਂ ਕਨਸੂਆਂ ਆ ਰਹੀਆਂ ਨੇ। ਦੇਖੋ, ਜਿਹੜੀ ਬਲੈਕ ਆਊਟ ਹੈ ਉਹ ਬਹੁਤ ਸਾਰੇ ਸੂਬਿਆਂ ਦੇ ਵਿੱਚ ਹੋ ਰਹੀ ਆ, ਔਰ ਉਹਦਾ ਰੀਜ਼ਨ ਜਿਹੜੀ ਇਸ ਵਾਰੀ ਪੈ ਰਹੀ ਜਿਹੜੀ ਉਹ ਗਰਮੀ ਹੈ ਜੀ। ਲੂ ਚੱਲਣ ਤੇ ਕੋਲੇ ਦੀ ਘਾਟ ਕਰਕੇ ਬਲੈਕ ਆਊਟ ਦਾ ਸਾਹਮਣਾ ਕਰਨਾ ਸੂਬਿਆਂ ਨੂੰ ਪੈ ਰਿਹਾ। ਜੰਮੂ ਕਸ਼ਮੀਰ ਤੋਂ ਲੈ ਕੇ ਆਂਧਰਾ ਪ੍ਰਦੇਸ਼ ਤੱਕ 2 ਤੋਂ 8 ਘੰਟਿਆਂ ਦੇ ਬਿਜਲੀ ਦੇ ਕੱਟ ਲੱਗ ਰਹੇ ਆ। ਬਿਜਲੀ ਨਾ ਹੋਣ ਕਰਕੇ ਫੈਕਟਰੀਆਂ ਠੱਪ ਹੋ ਗਈਆਂ ਨੇ, ਖੇਤਾਂ ਦੇ ਵਿੱਚ ਖੜੀਆਂ ਫਸਲਾਂ ਨੂੰ ਬਚਾਉਣਾ ਔਖਾ ਹੋ ਰਿਹਾ। ਅਪ੍ਰੈਲ ਮਹੀਨੇ ਦੇ ਵਿੱਚ ਤਿੱਖੀ ਗਰਮੀ ਪੈਣ ਕਰਕੇ ਬਿਜਲੀ ਦੀ
ਮੰਗ ਜਿਹੜੀ ਆ ਉਹ ਰਿਕਾਰਡ ਪੱਧਰ ਦੇ ਉੱਤੇ ਪਹੁੰਚ ਗਈ ਆ। ਮੁਲਕ ਭਰ ਦੇ ਵਿੱਚ 62.3 ਕਰੋੜ ਯੂਨਿਟ ਬਿਜਲੀ ਦੀ ਕਮੀ ਹੋ ਗਈ ਹੈ ਔਰ ਦੇਸ਼ ਦੇ ਵਿੱਚ 27 ਅਪ੍ਰੈਲ ਨੂੰ ਬਿਜਲੀ ਦੀ ਮੰਗ ਸਭ ਤੋਂ ਵੱਧ 200.65 ਗੀਗਾਵਾਟ ਸੀਗੀ ਔਰ 147 ਪਲਾਂਟਾਂ ਦੇ ਵਿੱਚ 14,172 ਟਨ ਕੋਲਾ ਸੀਗਾ। ਨਿਯਮਾਂ ਦੇ ਮੁਤਾਬਕ ਇਹ 57,000 ਟਨ ਹੋਣਾ ਚਾਹੀਦਾ। ਉੱਤਰ ਪ੍ਰਦੇਸ਼ ਦੇ ਵਿੱਚ 23,000 ਮੈਗਾਵਾਟ ਦੀ ਬਜਾਏ ਸਿਰਫ 20,000 ਮੈਗਾਵਾਟ ਬਿਜਲੀ ਦੀ ਮੰਗ ਪੂਰੀ ਹੋ ਰਹੀ ਹੈ, ਜਿਹਦੇ ਕਰਕੇ ਪਿੰਡਾਂ ਤੇ ਛੋਟੇ ਨਗਰਾਂ ਦੇ ਵਿੱਚ ਕੱਟ ਲੱਗ ਰਿਹਾ। ਕਸ਼ਮੀਰ ਵਾਦੀ ਦੇ ਵਿੱਚ ਅਣਐਲਾਨੇ ਕੱਟ ਲੱਗ ਰਹੇ ਨੇ ਔਰ ਤਾਮਿਲਨਾਡੂ ਦੇ ਵਿੱਚ ਬਿਜਲੀ ਕੱਟਾਂ ਕਰਕੇ ਸਨਅਤਾਂ ਨੂੰ ਝਟਕਾ ਲੱਗ ਰਿਹਾ। ਆਂਧਰਾ ਪ੍ਰਦੇਸ਼ ਦੇ ਵਿੱਚ ਬਿਜਲੀ ਘਰਾਂ ਦੇ ਵੱਲੋਂ ਹਰ ਹਫ਼ਤੇ ਸਨਅਤਾਂ ਲਈ 2 ਦਿਨ ਦੀ ਪਾਵਰ ਹੌਲੀਡੇ ਲਾਗੂ ਕੀਤੀ ਗਈ ਹੈ। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਮੰਨਿਆ ਕਿ ਬਿਜਲੀ ਖਰੀਦਣ ਲਈ ਵਾਧੂ ਫੰਡ ਜਾਰੀ ਕੀਤੇ ਗਏ ਆ ਔਰ ਸਾਰੇ ਜਗ੍ਹਾ ਦੇ ਉੱਤੇ ਬਿਜਲੀ ਦੇ ਨਾਲ ਸਾਰੇ ਸੂਬੇ ਜੂਝ ਰਹੇ ਆ। ਪੰਜਾਬ ਦੇ ਵਿੱਚ ਵੀ ਜਿਹੜਾ ਸੰਕਟ ਆ ਬਿਜਲੀ ਦਾ ਇਹ ਗੰਭੀਰ ਹੋ ਗਿਆ ਔਰ ਹੀਲੇ ਵਸੀਲੇ ਕੀਤੇ ਜਾ ਰਹੇ ਨੇ। ਕਿਸਾਨ ਜਥੇਬੰਦੀਆਂ ਬਿਜਲੀ ਸੰਕਟ ਨੂੰ ਲੈ ਕੇ ਪ੍ਰਦਰਸ਼ਨ ਵੱਲ ਨੂੰ ਤੁਰ ਰਹੀਆਂ ਨੇ। ਵਿਰੋਧੀ ਧਿਰਾਂ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਕਟਹਿਰੇ 'ਚ ਖੜਾ ਕਰ ਰਹੀਆਂ ਨੇ। ਤਲਵੰਡੀ ਸਾਬੋ ਤੇ ਰੋਪੜ ਥਰਮਲ ਦੇ 2 ਯੂਨਿਟ ਜਿਹੜੇ ਨੇ ਉਹ ਬੋਇਲਰ ਲੀਕ ਹੋਣ ਕਰਕੇ ਬੰਦ ਹੋ ਗਏ, ਜਿਹਦੇ ਵਿੱਚੋਂ ਰੋਪੜ ਜਿਹੜਾ ਬਿਜਲੀ ਘਰ ਦਾ ਯੂਨਿਟ ਆ ਉਹ ਮੁੜ ਕੇ ਚੱਲ ਤਾਂ ਪਿਆ। ਇਹ ਤਪਸ਼ ਤਾਂ ਜਿਹੜੀ ਉਹ ਵੱਧ ਰਹੀ ਹੈ ਤੇ ਅਗਲੇ ਕੁਝ ਦਿਨਾਂ ਦੇ ਵਿੱਚ ਇਸ ਤਪਸ਼ ਤੋਂ ਜਿਹੜਾ ਕੋਈ ਕਿਸੇ ਪਾਸੇ ਤੋਂ ਵੀ ਰਾਹਤ ਮਿਲਣ ਦੇ ਆਸਾਰ ਨਹੀਂ ਹੈਗੇ ਕੁਦਰਤ ਵੱਲੋਂ, ਨੇਚਰ ਵਾਲੀ ਸਾਈਡ ਤੋਂ, ਕਿਉਂਕਿ ਜਦੋਂ ਬਚਾਉਣਾ ਉਹ ਕੁਦਰਤ ਨੇ ਬਚਾਉਣਾ। ਇਹ ਕਿਹਾ ਜਾ ਰਿਹਾ ਹੈ ਕਿ ਐਤਵਾਰ ਜਿਹੜਾ ਕਮਿੰਗ ਸੰਡੇ ਆ ਉਹਦੇ ਸਭ ਤੋਂ ਜ਼ਿਆਦਾ ਗਰਮੀ ਉਸ ਦਿਨ ਪੈ ਸਕਦੀ ਹੈ। ਕਿੰਨੀ ਪਊਗੀ, ਤਾਪਮਾਨ ਕਿੱਥੋਂ ਤੱਕ ਜਾਊਗਾ, ਕਿਹੜੇ ਰਿਕਾਰਡ ਟੁੱਟਣਗੇ, ਇਹ ਉਦੋਂ ਜਿਹੜਾ ਉਹ ਪਤਾ ਲੱਗੂਗਾ। ਪਰ ਅਗਲੇ ਕੁਝ ਦਿਨਾਂ ਦੇ ਦੌਰਾਨ, ਇਹਨਾਂ ਦਿਨਾਂ ਦੇ ਵਿੱਚ ਵੈਸੇ ਅਕਸਰ ਚੌਥੇ ਪੰਜਵੇਂ ਦਿਨ ਹਨੇਰੀਆਂ ਮੀਂਹ ਜਿਹੜਾ ਉਹ ਪੈ ਜਾਂਦਾ ਹੁੰਦਾ ਤੇ ਥੋੜਾ ਬਹੁਤਾ ਫਰਕ ਪੈ ਜਾਂਦਾ, ਪਰ ਐਤਕੀ ਕੁਝ ਨਹੀਂ ਇਸ ਤਰ੍ਹਾਂ ਦਾ ਹੈਗਾ। ਜੀ 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 ਅਜਨਾਲਾ ਸ਼ਹਿਰ ਦੇ ਖੂਹ ਚੋਂ ਮਨੁੱਖੀ ਪਿੰਜਰ ਮਿਲੇ ਸੀਗੇ, ਤੁਹਾਨੂੰ ਸਭ ਕੀ ਪਤਾ ਲੱਗ ਗਿਆ ਕਿ ਉਹ ਪਿੰਜਰ ਕਿਹਦੇ ਨੇ? ਐਕਚੁਅਲੀ ਇਹ ਨਾ ਜੀ ਦੇਖਿਆ ਜਾਵੇ ਤਾਂ ਇਹ ਬੜਾ ਇੱਕ ਗੰਭੀਰ ਸਬਜੈਕਟ ਹੈ। ਹਿਸਟਰੀ ਦੇ ਨਾਲ ਜੁੜਿਆ ਹੋਇਆ ਜੀ ਔਰ ਹਿਸਟਰੀ ਦੇ ਨਾਲ ਇਹ ਜੁੜਿਆ ਹੋਇਆ ਜਿਹੜਾ ਪੱਖ ਆ ਉਹ ਇਹ ਕਹਿੰਦਾ ਕਿ ਜਦੋਂ 1919 ਦੇ ਵਿੱਚ ਜਲਿਆਂਵਾਲੇ ਬਾਗ ਦਾ ਸਾਕਾ ਹੁੰਦਾ, ਉਹਦੇ ਤੋਂ 61 ਸਾਲ ਪਹਿਲਾਂ ਉਸੇ ਤਰ੍ਹਾਂ ਦੀ ਇੱਕ ਘਟਨਾ ਜਿਹੜੀ ਆ ਅਜਨਾਲਾ ਦੇ ਨੇੜੇ ਜਿਹੜੀ ਉਹ ਵਾਪਰਦੀ ਆ ਔਰ ਇਹ ਜਿਹੜੀ ਅਜਨਾਲਾ ਦੇ ਨੇੜੇ ਘਟਨਾ ਵਾਪਰਦੀ ਆ ਉਹਦੇ ਵਿੱਚ ਜਿਹੜੇ ਫੌਜੀ ਨੇ ਕੁਝ, ਉਹਨਾਂ ਨੂੰ ਜਿਹੜੀ ਬ੍ਰਿਟਨ ਦੀ ਆਰਮੀ ਆ ਉਹ ਮਾਰਦੀ ਆ, ਮਾਰ ਕੇ ਉਹਨਾਂ ਨੂੰ ਖੂਹ ਦੇ ਵਿੱਚ ਸੁੱਟ ਦਿੰਦੀ ਆ ਔਰ ਉੱਥੋਂ ਜਿਹੜੇ ਪਿਛਲੇ ਦਿਨਾਂ ਤੋਂ ਜਿਹੜੇ ਪਿਛਲੇ ਸਾਲਾਂ ਤੋਂ ਤੁਸੀਂ ਕਹਿ ਲਓ ਕਿ ਜਿਹੜੇ ਬਚੇ ਕੁਛੇ ਸੀਗੇ, ਭਾਵ ਕਿ ਹੱਡੀਆਂ ਹੋ ਗਈਆਂ, ਉਹਨਾਂ ਦੇ ਦੰਦ ਹੋ ਗਏ ਜਾਂ ਉਹਨਾਂ ਦੀਆਂ ਖੋਪੜੀਆਂ ਜਿਹੜੀਆਂ ਹੋ ਗਈਆਂ, ਉੱਥੋਂ ਉਹਨਾਂ ਦੇ ਜਿਹੜੀ ਉਹ ਜਾਂਚ ਕੀਤੀ ਜਾ ਰਹੀ ਸੀਗੀ ਔਰ ਇਸ ਜਾਂਚ ਦੇ ਵਿੱਚ ਜਿਹੜਾ ਹੁਣ ਇਹ ਲਗਭਗ ਪਾਇਆ ਗਿਆ ਕਿ ਇਹ ਐਕਚੁਅਲੀ ਮਨੁੱਖੀ ਪਿੰਜਰ ਸੀਗੇ ਤੇ ਮਨੁੱਖੀ ਪਿੰਜਰ ਜਿਹੜੇ ਉਹ ਫੌਜੀਆਂ ਦੇ ਸੀਗੇ ਜੀ। ਪੁਰਾਣਾ ਇੱਕ ਖੂਹ ਸੀਗਾ ਜਿੱਥੋਂ ਇਹ ਸਾਰਾ ਕੁਝ ਜਿਹੜਾ ਉਹ ਮਿਲਿਆ ਸੀਗਾ। ਪੰਜਾਬ ਯੂਨੀਵਰਸਿਟੀ ਦੇ ਫੋਰੈਂਸਿਕ ਡਿਪਾਰਟਮੈਂਟ ਦੇ ਜਿਹੜੇ ਡਾਕਟਰ ਜਗਮਿੰਦਰ ਸਿੰਘ ਸਹਿਰਾਵਤ ਦੇ ਵੱਲੋਂ ਸੈਂਟਰ ਫਾਰ ਸੈਲੂਲਰ ਐਂਡ ਮੋਲੀਕੂਲਰ ਬਾਇਓਲੋਜੀ ਜਿਹੜੀ ਆ ਤੇ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਨਾਲ ਮਿਲ ਕੇ ਇਹ ਖੋਜ ਦੇ ਵਿੱਚ ਜਿਹੜੀ ਪੁਸ਼ਟੀ ਹੋ ਚੁੱਕੀ ਹੋਈ ਆ ਕਿ ਇਹ ਜਿਹੜੇ ਪਿੰਜਰ ਸੀਗੇ ਇਹ ਫੌਜੀਆਂ ਦੇ ਸੀਗੇ ਔਰ ਇਹਨੂੰ ਤੁਸੀਂ ਦੇਖੋ ਕਿ ਜਿਹੜੇ ਇਤਿਹਾਸਕਾਰ ਸੀਗੇ ਜਾਂ ਜਿਹੜੇ ਬ੍ਰਿਟਿਸ਼ ਸਾਮਰਾਜ ਸੀਗਾ, ਉਹਨਾਂ ਨੇ ਲੁਕਾਉਣ ਦੀ ਉਸ ਵੇਲੇ ਜਿਹੜੀ ਕੋਸ਼ਿਸ਼ ਕੀਤੀ। ਇਹ ਜਿਹੜੇ ਲੋਕ ਸੀਗੇ ਗੰਗਾ ਘਾਟੀ ਖੇਤਰ ਦੇ ਰਹਿਣ ਵਾਲੇ ਸੀਗੇ। ਜਿਹੜਾ ਖੂਹ ਹੈ ਨਾ ਜੀ, ਇਹਨੂੰ ਕਾਲਿਆਂ ਵਾਲੀ ਖੂਹ ਕਹਿੰਦੇ ਆ, ਜਿੱਥੋਂ ਇਹ ਪਿੰਜਰ ਮਿਲੇ ਸੀਗੇ। ਔਰ ਜਿਵੇਂ ਜਿਹੜਾ ਜਲਿਆਂਵਾਲਾ ਬਾਗ ਹੈ, ਐਕਚੁਅਲੀ ਪ੍ਰਵੀਨ ਉਹਦਾ ਨਾਮ
ਜਾਲੀਆਂ ਵਾਲਾ ਬਾਗ ਸੀਗਾ, ਜਾਲੀ ਲੱਗੀ ਹੁੰਦੀ ਸੀ ਕਿਸੇ ਟਾਈਮ ਜਿਹੜੀ ਉਹਦੀ, ਉਹ ਜਾਲੀ ਤੋਂ ਜਲਿਆਂ ਵਾਲਾ ਬਾਗ ਹੌਲੀ ਹੌਲੀ ਜਿਹੜਾ ਕਨਵਰਟ ਹੁੰਦਾ ਹੁੰਦਾ ਉਹ ਬਣ ਗਿਆ। ਐਕਚੁਅਲੀ ਉਹ ਜਾਲੀਆਂ ਵਾਲਾ ਬਾਗ ਸੀ। ਜਿਹੜਾ ਜਿਹੜਾ ਬ੍ਰਿਟਿਸ਼ ਰਿਕਾਰਡ ਹੈ ਉਹ ਇਹ ਕਹਿੰਦਾ ਕਿ ਉਹਦੇ ਵਿੱਚ ਕਿ ਇਹ ਕਾਲੇ ਸੀਗੇ ਜਿਨ੍ਹਾਂ ਨੂੰ ਮਾਰਿਆ, ਕਾਲੇ ਟਾਈਪ ਦੇ ਲੋਕ ਸੀਗੇ, ਕਿਉਂਕਿ ਜਿੰਨਾ ਇਹ ਖੇਤਰ ਦੇ ਸੀਗੇ ਉੱਥੇ ਜੇ ਆਪਾਂ ਰੰਗ ਦੀ ਗੱਲ ਕਰਦੇ ਆ ਤੇ ਉਹ ਪੱਕੇ ਰੰਗਾਂ ਵਾਲੇ ਨੇ, ਤੇ ਹੋ ਸਕਦਾ ਕਾਲੇ ਜਿਹੜੇ ਨੇ ਉਹ ਇਹ ਕਹਿ ਦਿੱਤਾ ਜਾਵੇ, ਕਿਹਾ ਗਿਆ ਕਿ ਇਹ ਕਾਲੇ ਸੀਗੇ ਜਿਹੜੇ ਬ੍ਰਿਟਿਸ਼ ਫੌਜ ਦੇ ਨਾਲ ਭਿੜੇ, ਇਸ ਕਰਕੇ ਮਰੇ। ਉੱਥੋਂ ਕਾਲਿਆਂ ਵਾਲਾ ਖੂਹ ਜਿਹੜਾ ਉਹ ਬਣਿਆ ਹੋ ਸਕਦਾ ਹੈ, ਇੱਕ ਸੰਭਾਵੀ ਜਿਹੜਾ ਉਹ ਰੂਪ ਦੇ ਵਿੱਚ। ਹੁਣ ਜਦੋਂ ਜਿਹੜੇ ਇਤਿਹਾਸਕਾਰ ਨੇ ਉਹਨਾਂ ਨੇ ਮੰਨਿਆ ਕਿ ਪਿੰਜਰ ਭਾਰਤ ਪਾਕਿਸਤਾਨ ਦੀ ਵੰਡ ਦੇ ਦੌਰਾਨ ਹੋਏ ਦੰਗਿਆਂ ਦੇ ਵਿੱਚ ਮਾਰੇ ਗਏ ਲੋਕਾਂ ਦੇ ਨੇ, ਪਰ ਵੱਖ-ਵੱਖ ਸਰੋਤ ਜਿਹੜੇ ਨੇ ਉਹਨਾਂ ਨੇ ਇਹ ਕਿਹਾ ਨਹੀਂ, ਇਹ ਵੰਡ ਦੇ ਦੌਰਾਨ ਮਾਰੇ ਗਏ ਲੋਕਾਂ ਦੇ ਪਿੰਜਰ ਨਹੀਂ ਗਏ, ਬਲਕਿ 1857 ਦੇ ਵਿੱਚ ਆਜ਼ਾਦੀ ਦੀ ਜੰਗ ਦੇ ਵਿੱਚ ਵਿਦਰੋਹ ਦੇ ਦੌਰਾਨ ਅੰਗਰੇਜ਼ ਜਿਹੜੀ ਆਰਮੀ ਸੀ ਉਹਨੇ ਇਹਨਾਂ ਨੂੰ ਮਾਰਿਆ ਸੀਗਾ। ਔਰ ਇਹ ਪਤਾ ਲੱਗਾ ਕਿ 26ਵੀਂ ਨੇਟਿਵ ਬੰਗਾਲ ਇਨਫੈਂਟਰੀ ਬਟਾਲੀਅਨ ਦੇ ਵਿੱਚ ਬੰਗਾਲ, ਉੜੀਸਾ, ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਪੂਰਬੀ ਹਿੱਸੇ ਦੇ ਲੋਕ ਇਹ ਸ਼ਾਮਲ ਸੀਗੇ। ਬਨਾਰਸ ਹਿੰਦੂ ਯੂਨੀਵਰਸਿਟੀ ਦੇ ਜਿਹੜੇ ਵਿਭਾਗ ਤੋਂ ਗਿਆਨੇਸ਼ਵਰ ਚੌਬੇ ਨੇ ਉਹ ਇਹ ਗੱਲ ਕਹਿੰਦੇ ਆ ਕਿ ਇਹ ਜਿਹੜੇ ਹੁਣ ਨਤੀਜੇ ਆਏ ਨੇ ਭਾਰਤ ਦੇ ਪਹਿਲੇ ਸੁਤੰਤਰਤਾ ਸੰਗਰਾਮ ਦੇ ਅਣਗੌਲੇ ਨਾਇਕਾਂ ਦੇ ਇਤਿਹਾਸ ਦੇ ਵਿੱਚ ਇਹ ਅਹਿਮ ਅਧਿਆਏ ਜਿਹੜਾ ਉਹ ਜੋੜਨਗੇ। ਔਰ ਉਹ ਇਹ ਵੀ ਕਹਿੰਦੇ ਨੇ ਕਿ ਜਿਹੜਾ ਬ੍ਰਿਟਨ ਹੈ ਉਹ ਇਹਦੀ ਮੁਆਫੀ ਮੰਗੇ। ਔਰ ਸਵਾਲ ਇਹਦੇ ਵਿੱਚ ਨਾ ਜੀ ਨਾਲ ਆ ਕੇ ਇਹ ਜੁੜ ਜਾਂਦਾ ਹੈ ਕਿ ਅਸੀਂ ਅੱਜ ਇੰਨੇ ਸਮੇਂ ਤੋਂ ਬਾਅਦ ਇਹ ਕੁਝ ਲੱਭ ਰਹੇ ਆ, ਇਹ ਸਾਡੇ ਵਾਕਿਆ ਹੀ ਅਣਗੌਲੇ ਸ਼ਹੀਦ ਨੇ। ਅਸੀਂ ਤਾਂ ਅੱਜ ਤੱਕ ਇਹ ਨਹੀਂ ਲੱਭ ਸਕੇ ਕਿ ਜਲਿਆਂਵਾਲੇ ਬਾਗ ਦੇ ਵਿੱਚ ਕਿੰਨੇ ਲੋਕ ਸ਼ਹੀਦ ਹੋਏ ਸੀ ਤੇ ਉਹਨਾਂ ਦੇ ਕੀ ਕੀ ਨਾਮ ਸੀਗੇ, ਕਿਉਂਕਿ ਸਾਡੇ ਕੋਲ ਕੁਝ ਜਿਹੜੇ ਨਾਮ ਨੇ ਉਹ ਆਉਂਦੇ ਨੇ, ਪੂਰੇ ਅਜੇ ਤੱਕ ਗਿਣਤੀ ਨਹੀਂ ਹੋ ਸਕੀ ਕਿ ਉੱਥੇ ਕਿੰਨੇ ਲੋਕ ਸੀਗੇ। ਜਦੋਂ ਪਿਛਲੇ ਕੁਝ ਸਾਲ, 1.5 ਸਾਲ ਪਹਿਲਾਂ ਉਦੋਂ ਦੀ ਪੰਜਾਬ ਸਰਕਾਰ ਨੇ ਇਹ ਕਿਹਾ ਸੀਗਾ ਕਿ ਅਸੀਂ ਜਲਿਆਂਵਾਲੇ ਬਾਗ ਦੇ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਪਰਿਵਾਰਾਂ ਨੂੰ ਇਹ ਗੱਲ ਕਹਿੰਦੇ ਆ ਕਿ ਤੁਸੀਂ ਸਾਹਮਣੇ ਆਓ ਤੇ ਆਪਣੀ ਡਿਟੇਲ ਦਿਓ। ਉਹ ਮਹਿਜ਼ ਕਾਗਜ਼ਾਂ ਤੱਕ ਰਹਿ ਗਈ। ਮੈਂ ਉਦੋਂ ਵੀ ਇਹ ਸੁਝਾਅ ਦਿੱਤਾ ਸੀਗਾ ਕਿ ਤੁਸੀਂ ਇੱਥੇ ਹੀ ਕਿਉਂ, ਪਾਕਿਸਤਾਨ ਦੀਆਂ ਅਖਬਾਰਾਂ ਦੇ ਵਿੱਚ ਜਾਂ ਉੱਥੇ ਵੀ ਕਿਸੇ ਤਰੀਕੇ ਨਾਲ ਇਹ ਸੁਨੇਹਾ ਪਹੁੰਚਾਓ ਕਿ ਜੇ ਤੁਹਾਡੇ ਕੋਈ ਜਿਹੜਾ ਜਲਿਆਂਵਾਲੇ ਬਾਗ ਦੇ ਵਿੱਚ ਸ਼ਹੀਦ ਹੋਇਆ ਤੇ ਉਹਦੀ ਜਾਣਕਾਰੀ ਦਿਓ। ਉਹ ਤਾਂ ਅਣਵੰਡੇ ਮੁਲਕ ਦੇ ਸਾਕੇ ਸੀ ਨਾ, ਬਿਲਕੁਲ। ਤੋ ਇਸ ਕਰਕੇ ਜੇ ਉੱਥੋਂ ਲੱਭੇ ਜਾ ਸਕਦੇ ਆ, ਇਹ ਨਹੀਂ ਗਾ ਕਿ ਲੱਭੇ ਨਹੀਂ ਜਾ ਸਕਦੇ, ਪਰ ਉਹਦੇ ਵਾਸਤੇ ਤੁਹਾਨੂੰ ਤਰੱਦਦ ਕਰਨਾ ਪਊ ਜੀ। ਅੱਛਾ ਪੰਨੂ ਸਾਹਿਬ, ਪਿਛਲੇ ਕੁਝ ਅਰਸੇ ਤੋਂ ਜਿਹੜੇ ਅਮੀਰ ਲੋਕ ਨੇ ਉਹਨਾਂ ਪ੍ਰਤੀ ਲੋਕਾਂ ਦੀ ਧਾਰਨਾ ਬਦਲੀ ਹੈ। ਉਹਦੇ ਕਾਰਨ ਦੋ ਨੇ। ਪਹਿਲਾ ਕਾਰਨ ਇਹ ਹੈ ਕਿ ਸਰਕਾਰ ਤੇ ਲਗਾਤਾਰ ਦੋਸ਼ ਲੱਗਦੇ ਰਹੇ ਕਿ ਸਰਕਾਰ ਕਾਰਪੋਰੇਟਸ ਚਲਾ ਰਹੇ ਨੇ, ਸਰਕਾਰ ਦੀਆਂ ਪਾਲਿਸੀਆਂ ਇਹ ਗੱਲ ਕਹਿੰਦੇ ਨੇ ਕਿ ਕਾਰਪੋਰੇਟਸ ਨੇ। ਦੂਜਾ ਇਹ ਹੈ ਕਿ ਕਰੋਨਾ ਦੇ ਟਾਈਮ ਦੇ ਦੌਰਾਨ ਆਮ ਬੰਦੇ ਦੀ ਥੋੜੀ ਜਿਹੀ ਆਮਦਨ ਘਟੀ, ਆਮ ਬੰਦੇ ਨੂੰ ਕਸਾਰਾ ਬਹੁਤ ਲੱਗਿਆ, ਪਰ ਅਮੀਰਾਂ ਦੀ ਜਿਹੜੀ ਜਾਇਦਾਦ ਸੀ ਉਹ ਵਧੀ। ਪਰ ਰਤਨ ਟਾਟਾ ਦੇ ਨਾਲ ਜੁੜੀ ਖਬਰ ਕੋਈ ਆ ਰਹੀ ਹੈ ਤੇ ਖਬਰ ਜੁੜਦੀ ਹੈ ਨਾਲ ਜਾ ਕੇ ਆਮ ਲੋਕਾਂ ਦੇ ਨਾਲ। ਕੀ ਹੈ ਖਬਰ ਦਾ ਮਜਮੂਨ? ਕੁਝ ਸਾਲ ਪਹਿਲਾਂ ਜੀ ਇੱਥੇ ਮੈਂ ਇੱਕ ਮੇਰੇ ਜਾਣਕਾਰ ਨੇ, ਉਹਨਾਂ ਦੇ ਕਿਸੇ ਦੀ ਡੈਥ ਹੋਈ ਲੁਧਿਆਣੇ ਦੇ ਨੇੜੇ, ਤੇ ਉਹਨਾਂ ਦੇ ਭੋਗ ਦੇ ਉੱਤੇ ਗਏ ਤੇ ਮੈਨੂੰ ਉੱਥੇ ਪਤਾ ਇਹ ਗੱਲ ਲੱਗੀ ਕੋਈ 10 ਸਾਲ ਪਹਿਲਾਂ ਕਿ ਰਤਨ ਟਾਟਾ ਉਹਨਾਂ ਦੇ ਘਰੇ ਆਏ ਸੀ। ਮੇਰੀ ਬੜੀ ਇਸ ਗੱਲ ਨੂੰ ਲੈ ਕੇ ਜਿਗਿਆਸਾ ਹੋਈ ਕਿ ਲੁਧਿਆਣੇ ਦੇ ਨੇੜੇ ਸਾਹਨੇਵਾਲ ਦੇ ਕੋਲੇ ਉਹਨਾਂ ਦਾ ਘਰ ਹੈ, ਕਿ ਉੱਥੇ ਉਹ ਕਿਉਂ ਆਏ ਸੀ। ਉਹ ਕਹਿੰਦੇ ਜਿਹੜੇ ਬੰਦੇ ਦੇ ਭੋਗ ਦੇ ਉੱਤੇ ਉਦੋਂ ਗਏ ਸੀ, ਉਹ ਕਹਿੰਦੇ ਉਹਨਾਂ ਦੇ ਮਿਸਿਸ ਦੀ ਡੈਥ ਹੋਈ ਸੀ ਤੇ ਉਹ ਰਤਨ ਟਾਟਾ ਹੋਰਾਂ ਦੇ ਜਿਹੜਾ ਉਹਨਾਂ ਦਾ ਇੱਕ ਯੂਨਿਟ ਹੈ ਮੁੰਬਈ ਦੇ ਵਿੱਚ, ਉੱਥੇ ਕੰਮ ਕਰਦੇ ਸੀ। ਤੇ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਉਸ ਵਿਅਕਤੀ ਦੀ ਪਤਨੀ ਦੀ ਮੌਤ ਹੋ ਗਈ, ਜਿਹੜੇ ਕਿ ਰਿਟਾਇਰ ਸੀ, ਤੇ ਉਹ ਅਫਸੋਸ ਕਰਨ ਘਰੇ ਆਏ ਸੀ। ਉਹ ਇਹ ਕਿਹਾ ਜਾਂਦਾ ਕਿ ਉਹ ਆਪਣੇ ਲੋਕਾਂ ਦੇ ਨਾਲ ਇੰਨੇ ਜੁੜੇ ਹੋਏ ਨੇ ਜਿਹੜੇ ਉਹਨਾਂ ਦੇ ਨਾਲ ਕੰਮ ਕਰਦੇ ਨੇ। ਕੁਝ ਸਮਾਂ ਪਹਿਲਾਂ ਰਤਨ ਟਾਟਾ ਹੋਰਾਂ ਨੇ ਜਿਸ ਦਿਨ এনवायरमेंट ਡੇ ਸੀਗਾ, ਉਦੋਂ ਉਹਨਾਂ ਨੇ ਇਹ ਗੱਲ ਲਿਖੀ ਸੀਗੀ ਕਿ ਸਾਹ ਲੈਣ ਲਈ ਤਾਜ਼ੀ ਹਵਾ, ਪੀਣ ਲਈ ਸਾਫ਼ ਪਾਣੀ, ਤੰਦਰੁਸਤ ਰਹਿਣ ਦੇ ਵਾਸਤੇ ਚੰਗਾ ਭੋਜਨ, ਸਿਹਤ ਦੀ ਦੇਖਭਾਲ ਦੇ ਵਾਸਤੇ ਬਿਹਤਰ ਤਰੀਕਾ ਤੁਹਾਡਾ ਜਿਹੜੀ ਦੀ ਸਭ ਤੋਂ ਪਹਿਲ ਹੋਣੀ ਚਾਹੀਦੀ ਹੈ। ਇਹ ਉਹਨਾਂ ਨੇ ਗੱਲ ਉਦੋਂ ਲਿਖੀ ਸੀਗੀ। ਰਤਨ ਟਾਟਾ ਜਿਹੜੇ ਕਿ ਇਹਨਾਂ ਦਿਨਾਂ ਦੇ ਵਿੱਚ ਬਜ਼ੁਰਗ ਨੇ ਜੀ ਉਹ, ਔਰ 84 ਦੇ ਹੋ ਗਏ ਜੀ, ਉਹ 84 ਸਾਲ ਦੇ ਹੋ ਗਏ। ਅਸਮ ਦੇ ਵਿੱਚ ਨਾ ਜੀ ਡਿਬਰੂਗੜ੍ਹ ਹੈ,
ਡਿਬਰੂਗੜ੍ਹ ਦੇ ਵਿੱਚ ਉਹਨਾਂ ਨੇ ਕੈਂਸਰ ਦੇ ਇੱਕ ਹਸਪੀਟਲ ਦਾ ਉਦਘਾਟਨ ਕੀਤਾ, ਜਿਹੜਾ ਕਿ ਟਾਟਾ ਟਰਸਟ ਦੇ ਉਦਮ ਦੇ ਨਾਲ ਬਣਿਆ। ਰੱਬ ਨਾ ਕਰੇ ਕਿਸੇ ਨੂੰ ਜ਼ਰੂਰਤ ਪਵੇ, ਕਦੀ ਵੀ ਨਾ ਪਵੇ, ਪਰ ਮੁੰਬਈ ਦੇ ਵਿੱਚ ਟਾਟਾ ਜਿਹੜਾ ਕੈਂਸਰ ਹਸਪੀਟਲ ਹੈ, ਜਿੰਨੀਆਂ ਮੈਂ ਪਿਛਲੇ ਦਿਨਾਂ ਦੇ ਵਿੱਚ ਨਾ ਜੀ ਇੱਥੇ ਆਏ ਸਨ ਸੁਨੀਲ ਦੱਤ ਦੀ ਬੇਟੀ ਪ੍ਰਿਆ ਦੱਤ, ਉਹਨਾਂ ਦੇ ਨਾਲ ਗੱਲ ਕਰ ਰਿਹਾ ਸੀ। ਮੈਨੂੰ ਉਹਨਾਂ ਨੇ ਇਹ ਗੱਲ ਮੰਨੀ ਕਿ ਜੋ ਕੁਝ ਮੁੰਬਈ ਦੇ ਵਿੱਚ ਟਾਟਾ ਗਰੁੱਪ ਕਰ ਰਿਹਾ ਕੈਂਸਰ ਵਾਲੇ ਮਾਮਲੇ 'ਚ, ਉਹ ਕਹਿੰਦੀ ਕੋਈ ਨੇੜੇ ਤੇੜੇ ਨਹੀਂ ਗਾ ਉਹਨਾਂ ਦੇ। ਤੋ ਹੁਣ ਜਿਹੜੀ ਇਸ ਗੱਲ ਦੇ ਉੱਤੇ ਸਹੀ ਪੈਂਦੀ ਆ ਕਿ ਉਹਨਾਂ ਨੇ ਅਸਮ ਦੇ ਵਿੱਚ ਸ਼ੁਰੂ ਕੀਤਾ, ਔਰ 17 ਕੈਂਸਰ ਦੇਖਭਾਲ ਕੇਂਦਰ ਜਿਹੜਾ ਨੈਟਵਰਕ ਹੈ ਉਹ ਉਹਨਾਂ ਨੇ ਜਿਹੜਾ ਇਹ 17ਵਾਂ ਹੋ ਗਿਆ। ਔਰ ਇੱਕ ਜਿਹੜੀ ਗੱਲ ਉਹਨਾਂ ਨੇ ਵੱਡੀ ਕਹੀ ਨਾ ਰਤਨ ਟਾਟਾ ਹੋਰਾਂ ਨੇ, ਉਹ ਕਹਿੰਦੇ ਕਿ ਕੈਂਸਰ ਅਮੀਰ ਲੋਕਾਂ ਦੀ ਬਿਮਾਰੀ ਨਹੀਂ ਆ। ਇਹਦੇ ਵਿੱਚ ਬਹੁਤ ਕੁਝ ਲੁਕਿਆ ਹੋਇਆ, ਬਹੁਤ ਕੁਝ ਇਹਦੇ ਵਿੱਚ ਲੁਕਿਆ ਹੋਇਆ। ਔਰ ਰਤਨ ਟਾਟਾ ਹੋਰਾਂ ਨੇ ਇਹ ਗੱਲ ਕਹੀ ਕਿ ਮੇਰੀ ਉਮਰ ਦੇ ਜਿੰਨੇ ਸਾਲ ਰਹਿੰਦੇ ਆ ਹੁਣ, ਮੈਂ ਇਹਨੂੰ ਸਿਹਤ ਸੇਵਾਵਾਂ ਨੂੰ ਸਮਰਪਿਤ ਕੀਤੇ ਆ। ਜਿਹੜੀਆਂ ਲੋਕਾਂ ਤੱਕ ਸਿਹਤ ਸੇਵਾਵਾਂ ਕਿਵੇਂ ਪਹੁੰਚਣ, ਵੱਧ ਤੋਂ ਵੱਧ ਕਿਵੇਂ ਪਹੁੰਚਣ, ਖਾਸ ਤੌਰ ਦੇ ਉੱਤੇ ਕੈਂਸਰ ਦੇ ਮਾਮਲੇ ਦੇ ਉੱਤੇ ਉਹ ਬਹੁਤ ਕੰਮ ਕਰ ਰਿਹਾ ਜਿਹੜਾ ਟਾਟਾ ਗਰੁੱਪ ਹੈ। ICMR ਦੀ ਰਿਪੋਰਟ ਦੇ ਮੁਤਾਬਕ ਜਿਹੜੇ 8 ਰਾਜ ਨੇ, ਅਸਮ, ਅਰੁਣਾਚਲ ਪ੍ਰਦੇਸ਼, ਮਣੀਪੁਰ, ਸਿੱਕਮ, ਮਿਜ਼ੋਰਮ, ਮੇਘਾਲਿਆ, ਨਾਗਾਲੈਂਡ, ਤ੍ਰਿਪੁਰਾ, ਇੱਥੇ ਕੈਂਸਰ ਦੇ ਬਹੁਤ ਸਾਰੇ ਮਾਮਲੇ ਨੇ। 2020 ਦੇ ਵਿੱਚ 14 ਲੱਖ ਕੇਸ ਇੱਥੇ ਹੋਣ ਦਾ ਆਈਡੀਆ ਸੀਗਾ, 25 ਤੱਕ ਇਹ 15.5 ਲੱਖ ਤੋਂ ਟੱਪ ਜਾਣੇ ਨੇ। ਅਸਮ ਦੇ ਵਿੱਚ ਜਿਹੜਾ ਜੀ ਤੰਬਾਕੂ, ਕੱਚੀ ਸੁਪਾਰੀ ਖਾਣ ਦੇ ਚੱਲਦਿਆਂ ਕੈਂਸਰ ਦੇ ਜ਼ਿਆਦਾ ਮਾਮਲੇ ਆ ਰਹੇ ਆ। ਜੇ ਆਪਾਂ ਪੰਜਾਬ ਦੇ ਉੱਤੇ ਆਈਏ ਤੇ ਪੰਜਾਬ ਦੇ ਵਿੱਚੋਂ ਬਠਿੰਡੇ ਤੋਂ ਜਿਹੜੀ ਟ੍ਰੇਨ ਚੱਲਦੀ ਹੈ, ਕੈਂਸਰ ਟ੍ਰੇਨ ਉਹਨੂੰ ਕਹਿੰਦੇ ਨੇ। ਹਾਲਾਂਕਿ ਜਿਹੜਾ ਪੰਜਾਬ ਦੇ ਵਿੱਚ ਕੈਂਸਰ ਹੈ ਉਹ ਪੈਸਟੀਸਾਈਡ ਦੀ ਵਜ੍ਹਾ ਕਰਕੇ ਜ਼ਿਆਦਾ, ਤੇ ਪਾਣੀ ਜਿਹੜਾ ਧਰਤੀ ਹੇਠਲਾ ਖਰਾਬ ਹੋਣ ਦੀ ਵਜ੍ਹਾ ਕਰਕੇ ਆ। ਜੇ ਟਾਟਾ ਗਰੁੱਪ ਇਸ ਤਰ੍ਹਾਂ ਦਾ ਕੁਝ ਕਰ ਰਿਹਾ ਤੇ ਘੱਟੋ ਘੱਟ ਜਿਹੜਾ ਜੀ ਇਹ ਜ਼ਰੂਰ ਕਰਾਂਗੇ ਕਿ ਸਰਕਾਰ ਤੱਕ ਇਹ ਗੱਲ ਕਿਸੇ ਤਰੀਕੇ ਨਾਲ ਪਹੁੰਚੇ, ਕਿ ਸਰਕਾਰ ਟਾਟਾ ਗਰੁੱਪ ਤੱਕ ਜਾਵੇ। ਜਿਹੜਾ ਪਿਆਸਾ ਹੈ ਉਹ ਖੂਹ ਕੋਲੇ ਜਾਂਦਾ, ਖੂਹ ਪਿਆਸੇ ਕੋਲੇ ਚੱਲ ਕੇ ਨਹੀਂ ਆਉਂਦਾ। ਕਿ ਜੇ ਟਾਟਾ ਗਰੁੱਪ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਜਿਹੜਾ ਜੀ ਉਹ ਕਰ ਸਕੇ ਤੇ ਸਰਕਾਰ ਉਹਨੂੰ ਹਰੇਕ ਚੀਜ਼ ਪ੍ਰੋਵਾਈਡ ਕਰਦੇ। ਔਰ ਇਹ ਬਠਿੰਡਾ ਖੇਤਰ ਦੇ ਵਿੱਚ, ਮਾਨਸਾ ਖੇਤਰ ਦੇ ਵਿੱਚ, ਇਸ ਏਰੀਏ ਦੇ ਵਿੱਚ ਜਿੱਥੇ ਜ਼ਿਆਦਾ ਕੈਂਸਰ ਦੇ ਪੇਸ਼ੈਂਟਸ ਨੇ, ਉੱਥੇ ਜੇ ਹੋ ਸਕੇ। ਇੰਨਾ ਜ਼ਰੂਰ ਹੈ, ਜਿੱਥੋਂ ਤੁਸੀਂ ਗੱਲ ਸ਼ੁਰੂ ਕੀਤੀ ਸੀ, ਤੁਹਾਡੀ ਗੱਲ ਠੀਕ ਹੈ, ਕਾਰਪੋਰੇਟ ਦੇ ਬਾਰੇ ਦੇ ਵਿੱਚ ਇੱਕ ਨਫ਼ਰਤ ਜਿਹੜੀ ਆ ਉਹ ਲੋਕਾਂ ਦੇ ਮਨਾਂ ਦੇ ਅੰਦਰ ਬਹੁਤ ਵੱਡੀ ਜਿਹੜੀ ਉਹ ਪੈਦਾ ਹੋਈ ਆ। ਪਰ ਨਾਲ ਦੀ ਨਾਲ ਇਹ ਵੀ ਹੈ ਕਿ ਰਤਨ ਟਾਟਾ ਹੋਰਾਂ ਵਰਗੇ ਵੀ ਲੋਕ ਅਜੇ ਜਿਉਂਦੇ ਨੇ। ਜੇ ਏਅਰ ਇੰਡੀਆ ਰਤਨ ਟਾਟਾ ਹੋਰਾਂ ਨੇ ਨਾਂ ਲਈ ਹੁੰਦੀ, ਟਾਟਾ ਗਰੁੱਪ ਨੇ ਨਾਂ ਲਈ ਹੁੰਦੀ, ਤੇ ਰੌਲਾ ਬੜਾ ਪੈਣਾ ਸੀ। ਇੱਕ ਗੱਲ ਤੁਸੀਂ ਨੋਟ ਕੀਤੀ ਹੋਣੀ ਹੈ, ਕੋਈ ਨਹੀਂ ਬੋਲਿਆ ਉਸ ਮਾਮਲੇ ਦੇ ਉੱਤੇ, ਕਿਉਂਕਿ ਲੋਕ ਕਿਤੇ ਨਾ ਕਿਤੇ ਉਹ ਸਿੰਪਥੀ ਵਾਲਾ ਇੱਕ ਜਿਹੜਾ ਜੀ ਉਹ ਪਾਰਟ ਰੱਖਦੇ ਆ ਇਸ ਗਰੁੱਪ ਲਈ। ਕਿਉਂ ਰੱਖਦੇ ਆ? ਕਿਉਂਕਿ ਇਹ ਘੱਟੋ ਘੱਟ ਇੰਨਾ ਹੈ ਜੀ ਕਿ ਇਹ ਪੇ ਬੈਕ ਕਰਦੇ ਆ, ਜਿੰਨਾ ਕੁ ਵੀ ਕਰਦੇ ਥੋੜਾ ਬਹੁਤਾ ਪੇ ਬੈਕ ਕਰਦੇ ਆ। ਜੀ ਬਿਲਕੁਲ। ਅੱਛਾ ਪਨੂ ਸਾਹਿਬ, ਸੰਵਿਧਾਨ ਤਾਂ ਤੁਸੀਂ ਵੀ ਪੜ੍ਹਿਆ ਹੋਣਾ, ਕਿਉਂਕਿ ਖਬਰਾਂ ਨਾਲ ਵਾਹ ਵਾਸਤਾ ਰਹਿੰਦੇ ਹੋ, ਚੀਜ਼ਾਂ ਪੜ੍ਹਨੀਆਂ ਪੈਂਦੀਆਂ ਨੇ, ਸਟੱਡੀ ਕਰਨਾ ਪੈਂਦਾ ਸਾਰਾ ਕੁਝ ਜਦੋਂ ਕੋਈ ਗੱਲ ਕਿਸੇ ਨਾਲ ਜੁੜੀ ਆ ਜਾਂਦੀ ਹੈ। ਸੰਵਿਧਾਨ 'ਚ ਕਿਤੇ ਵੀ ਨਹੀਂ ਲਿਖਿਆ ਵੀ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ। ਅਜੇ ਦੇਵਗਨ ਨੇ ਕਿੱਥੋਂ ਪੜ੍ਹ ਲਿਆ? ਸ਼ਾਇਦ ਜਿੱਥੋਂ ਗੁਰਦਾਸ ਮਾਨ ਹੋਰਾਂ ਨੇ ਪੜ੍ਹਿਆ ਉੱਥੋਂ ਹੀ ਉਹਨਾਂ ਨੇ ਪੜ੍ਹਿਆ ਹੋਣਾ, ਕਿਉਂਕਿ ਜਿਹੜਾ ਸੰਵਿਧਾਨ ਹੈ ਉਹ ਤਾਂ ਇੱਥੋਂ ਸ਼ੁਰੂ ਹੁੰਦਾ ਨਾ ਕਿ ਵੀ ਦੀ ਪੀਪਲ। ਉਹ ਤਾਂ ਇੱਕ ਗਰੁੱਪ ਹੈ, ਗਰੁੱਪ ਸਮੂਹ ਹੈ। ਔਰ ਜਿਹੜਾ ਗੁਲਦਸਤਾ ਹੁੰਦਾ ਨਾ ਜੀ, ਉਹ ਕਦੀ ਵੀ ਇੱਕ ਰੰਗ ਦਾ ਨਹੀਂ ਹੁੰਦਾ, ਇੱਕ ਰੰਗ ਦਾ ਹੋ ਨਹੀਂ ਸਕਦਾ। ਉਹ ਤਾਂ ਡਿਫਰੈਂਟ ਜਿਹੜਾ ਵੱਖ-ਵੱਖ ਰੰਗਾਂ ਦੇ ਫੁੱਲ ਹੁੰਦੇ ਨੇ। ਇਸੇ ਤਰੀਕੇ ਨਾਲ ਭਾਸ਼ਾਵਾਂ ਨੇ, ਜਿੰਨੀਆਂ ਭਾਸ਼ਾ ਸਿੱਖ ਸਕੋ। ਤੁਸੀਂ ਕਿਤੇ ਟੋਰਾਂਟੋ ਵਾਲੀ ਸਾਈਡ ਦੇ ਉੱਤੇ ਜਾਓ, ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਹੈ, ਉੱਥੇ ਜਦੋਂ ਉੱਤੋਂ ਤੇ ਮੈਂ ਕਈ ਵਾਰੀ ਗਿਣਦਾ ਨਾ 10-11 ਤਾਂ ਗਿਣੀਆਂ ਜਾਂਦੀਆਂ ਨੇ, ਜਿਹਦੇ ਵਿੱਚ ਪੰਜਾਬੀ ਵੀ ਮੂਰਲੀ ਕਤਾਰ ਦੇ ਵਿੱਚ ਹੈ। ਉਹਨਾਂ ਭਾਸ਼ਾਵਾਂ ਦੇ ਵਿੱਚ ਇਹ ਲਿਖਿਆ ਹੋਇਆ ਹੈ ਵੀ ਜੀ ਆਇਆਂ ਨੂੰ, ਤੁਹਾਡਾ ਸਵਾਗਤ ਹੈ। ਮਤਲਬ ਕਿ ਉਹ ਮੁਲਕ ਜਿਹੜੇ ਇਸ ਚੀਜ਼ ਦੇ ਕਦਰਦਾਨ ਨੇ। ਔਰ ਜਦੋਂ ਤੁਸੀਂ ਜੌਬ ਅਪਲਾਈ ਕਰਨੀ ਹੈ ਕਿਸੇ ਜਗ੍ਹਾ ਦੇ ਉੱਤੇ, ਕਿਸੇ ਬੈਂਕਿੰਗ ਖੇਤਰ ਦੇ ਵਿੱਚ, ਜੇ ਤੁਸੀਂ ਅਦਰ ਦੈਨ ਇੰਗਲਿਸ਼ ਤੇ ਫ੍ਰੈਂਚ ਤੋਂ ਇਲਾਵਾ, ਕਿਉਂਕਿ ਆਫੀਸ਼ੀਅਲ ਲੈਂਗੁਏਜ ਨੇ, ਤੁਹਾਨੂੰ ਹੋਰ ਭਾਸ਼ਾਵਾਂ ਆਉਂਦੀਆਂ ਨੇ, ਪੰਜਾਬੀ ਆਉਂਦੀ ਆ, ਹਿੰਦੀ ਆਉਂਦੀ ਆ, ਮਹਾਰਾਸ਼ਟਰੀਅਨ ਆਉਂਦੀ ਆ, ਤਮਿਲ ਆਉਂਦੀ ਆ, ਤਾਂ ਉਹ ਤੁਹਾਨੂੰ ਓਪਰਚੁਨਿਟੀਜ਼ ਵੱਧ ਨੇ ਜਿੰਨੀਆਂ ਭਾਸ਼ਾਵਾਂ ਤੁਹਾਨੂੰ ਆਉਂਦੀਆਂ ਨੇ। ਇਹ ਐਕਚੁਅਲੀ ਜਿਹੜੀ ਵਿਵਾਦ ਹੈ ਅਜੇ ਦੇਵਗਨ ਨੇ ਛੇੜਿਆ। ਐਕਚੁਅਲੀ ਕੀ ਹੈ ਕਿ ਇਸ ਵਿਵਾਦ ਦੇ ਪਿੱਛੇ ਨਾ ਕਿਤੇ
ਬਿਜ਼ਨਸ ਜੁੜੇ ਹੋਏ ਨੇ। ਠੀਕ ਹੈ। ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਉਹਨਾਂ ਦਾ ਵੀ ਬਿਜ਼ਨਸ ਹੀ ਜੁੜਿਆ ਹੋਇਆ ਸੀਗਾ। ਬਿਜ਼ਨਸ ਸਿਆਸੀ ਜਿਹੜੇ ਉਹ ਜੁੜੇ ਰਹਿੰਦੇ ਨੇ। ਤੇ ਔਰ ਅਜੇ ਦੇਵਗਨ ਦੇ ਵੱਲੋਂ ਇਹਨੂੰ ਕੌਮੀ ਭਾਸ਼ਾ ਦੱਸੇ ਜਾਣ ਤੋਂ ਬਾਅਦ ਇਹ ਮੁੱਦਾ ਜਿਹੜਾ ਉਹ ਸਿਆਸੀ ਗਲਿਆਰਿਆਂ ਦੇ ਵਿੱਚ ਬਹੁਤ ਭਖਿਆ ਹੋਇਆ ਇਸ ਵੇਲੇ। ਕਰਨਾਟਕ ਦੇ ਭਾਜਪਾ ਦੇ ਮੁੱਖ ਮੰਤਰੀ ਬੋਮਈ ਤੇ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਸਣੇ ਸਿਆਸੀ ਆਗੂ ਜਿਹੜੇ ਨੇ ਉਹਨੇ ਦੇਵਗਨ ਦੀ ਟਿੱਪਣੀ ਦਾ ਵਿਰੋਧ ਕੀਤਾ। ਅਜੇ ਦੇਵਗਨ ਨੇ ਕੰਨੜ ਅਦਾਕਾਰ ਕਿੱਚਾ ਸੁਦੀਪ ਦੇ ਵਿਚਾਲੇ ਟਵਿੱਟਰ ਤੇ ਭਾਸ਼ਾ ਦੇ ਮਸਲੇ ਤੇ ਚੱਲੀ ਜੰਗ ਤੋਂ ਬਾਅਦ ਇਹ ਮੁੱਦਾ ਜਿਹੜਾ ਜੀ ਉਹ ਭਖਿਆ। ਭਾਜਪਾ ਆਗੂ ਬੋਮਈ ਵੀ ਆਪਣੇ ਵਿਰੋਧੀਆਂ ਦੇ ਨਾਲ ਖੜੇ ਹੋਏ ਨੇ। ਕਾਂਗਰਸੀ ਆਗੂ ਸਿਧਾਰਥ ਮਈਆ ਤੇ ਜਨਤਾ ਦਲ ਦੇ ਆਗੂ HD ਕੁਮਾਰ ਸਵਾਮੀ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਜੀ ਕਿ ਹਿੰਦੀ ਭਾਰਤ ਦੀਆਂ ਹੋਰ ਭਾਸ਼ਾਵਾਂ ਇੱਕ ਭਾਸ਼ਾ ਹੈ ਤੇ ਇਹ ਕੋਈ ਕੌਮੀ ਭਾਸ਼ਾ ਨਹੀਂ ਗੀ। ਜਿਹੜੀ ਕਿ ਗੱਲ ਸਹੀ ਆ ਜੀ, ਜਿਹੜੀ ਉਹ ਗੱਲ ਸਹੀ ਆ ਕਿ ਭਾਸ਼ਾ ਆ, ਇੱਕ ਭਾਸ਼ਾ ਜ਼ਰੂਰ ਆ, ਇਹਦੇ ਵਿੱਚ ਕੋਈ ਗੱਲ ਨਹੀਂ। ਔਰ ਭਾਸ਼ਾ ਦੀ ਕਦਰ ਵੀ ਹੋਣੀ ਚਾਹੀਦੀ ਹੈ ਜੀ। ਕੋਈ ਵੀ ਭਾਸ਼ਾ ਹੈ ਜਿਹੜੀ, ਹਰ ਭਾਸ਼ਾ ਇੱਕ ਜਿਹੜੀ ਜੀ ਉਹ ਰਿਸਪੈਕਟਡ ਹੈ। ਕੋਈ ਵੀ ਜੇ ਅਸੀਂ ਇਹ ਕਹਿੰਦੇ ਆ ਕਿ ਹਿੰਦੀ ਭਾਸ਼ਾ ਰਿਸਪੈਕਟਡ ਹੈ ਤੇ ਸਾਡੇ ਲਈ ਇੰਗਲਿਸ਼ ਭਾਸ਼ਾ ਵੀ ਤਾਂ ਰਿਸਪੈਕਟਡ ਹੈ ਨਾ। ਜੇ ਤੁਸੀਂ ਇੱਕ ਸੂਬੇ ਦੇ ਵਿੱਚੋਂ ਨਿਕਲਦੇ ਹੋ ਦੂਜੇ ਸੂਬੇ ਦੇ ਵਿੱਚ ਜਾਂਦੇ ਹੋ, ਉੱਥੇ ਹਿੰਦੀ ਦੇ ਵਿੱਚ ਤੁਹਾਨੂੰ ਗੱਲ ਕਰਨੀ ਪੈਂਦੀ ਆ। ਪਰ ਬਹੁਤ ਸਾਰੇ ਸੂਬੇ ਨੇ ਜਿੱਥੇ ਹਿੰਦੀ ਸਮਝਦੇ ਹੀ ਨਹੀਂ, ਤੁਹਾਨੂੰ ਉੱਥੇ ਇੰਗਲਿਸ਼ ਦੇ ਵਿੱਚ ਗੱਲ ਕਰਨੀ ਪੈਂਦੀ ਹੈ ਜਾਂ ਉੱਥੋਂ ਦੀ ਲੋਕਲ ਭਾਸ਼ਾ ਦੇ ਵਿੱਚ ਗੱਲ ਕਰਨੀ ਪੈਂਦੀ ਹੈ। ਕੰਨੜ ਸੂਬੇ ਨੇ, ਤਮਿਲ ਵਾਲੇ ਸੂਬੇ ਨੇ, ਉਹ ਨਹੀਂ ਗੱਲ ਕਰਦੇ। ਮਹਾਰਾਸ਼ਟਰ ਦੇ ਵਿੱਚ ਤੁਸੀਂ ਚਲੇ ਜਾਓ, ਮਹਾਰਾਸ਼ਟਰ ਦੇ ਵਿੱਚ ਬਹੁਤੇ ਥਾਵਾਂ ਦੇ ਉੱਤੇ ਜਦੋਂ ਹਿੰਦੀ ਦੇ ਵਿੱਚ ਤੁਸੀਂ ਗੱਲ ਕਰਦੇ ਹੋ, ਭਾਵੇਂ ਕਿਸੇ ਪੁਲਿਸ ਵਾਲੇ ਦੇ ਨਾਲ ਜਾਂ ਕਿਸੇ ਹੋਰ ਦੇ ਨਾਲ, ਤੇ ਉਹ ਇਸ ਤਰੀਕੇ ਦੇ ਨਾਲ ਤੁਹਾਡੇ ਨਾਲ ਪੇਸ਼ ਆਉਂਦੇ, ਤੁਹਾਡੇ ਵੱਲ ਵੇਖਦੇ ਆ ਵੀ ਮੈਨੂੰ ਤੇਰੀ ਗੱਲ ਸਮਝ ਨਹੀਂ ਲੱਗੀ। ਐਸ ਸੂਨ ਤੁਸੀਂ ਇੱਕ ਅੱਧਾ ਵਰਡ ਵੀ ਜਿਹੜਾ ਮਹਾਰਾਸ਼ਟਰੀਅਨ ਭਾਸ਼ਾ ਦੇ ਵਿੱਚ ਬੋਲ ਦਿੱਤਾ, ਫਿਰ ਉਹ ਤੁਹਾਨੂੰ ਹਿੰਦੀ ਦੇ ਵਿੱਚ ਤੇ ਇੰਗਲਿਸ਼ ਦੇ ਵਿੱਚ ਪ੍ਰੋਪਰ ਸਮਝਾ ਦਿੰਦੇ ਆ ਵੀ ਤੂੰ ਕੀ ਸਵਾਲ ਕਰ ਰਿਹਾ ਸੀ ਤੇ ਉਹਦਾ ਜਵਾਬ ਜਿਹੜਾ ਜੀ ਆ। ਆਈ ਥਿੰਕ ਕੋਈ ਵੀ ਜਿਹੜੀ ਵੀ ਭਾਸ਼ਾ ਦੇ ਨਾਲ ਜੁੜਿਆ ਹੋਇਆ, ਉਹਦੀ ਪਹਿਲ ਜਿਹੜੀ ਆ ਉਹ ਆਪਣੀ ਮਾਤ ਭਾਸ਼ਾ ਨੂੰ ਹੋਣੀ ਚਾਹੀਦੀ ਹੈ, ਜਿਹਦੇ ਨਾਲ ਵੀ ਉਹ ਜੁੜਿਆ ਹੋਇਆ। ਜੇ ਮਾਤ ਭਾਸ਼ਾ ਭੁੱਲੋਗੇ ਤੇ ਫਿਰ ਬਹੁਤਾ ਕੁਝ ਜਿਹੜਾ ਜੀ ਉਹ ਤੁਹਾਡੇ ਤੋਂ ਵਿਸਰ ਜਾਊਗਾ। ਇਹ ਜਿਹੜੀ ਬਹਿਸ ਸ਼ੁਰੂ ਹੋਈ ਆ, ਮੇਰੀ ਚਾਚੇ ਘੱਟੋ ਘੱਟ ਇਸ ਬਹਿਸ ਨੇ ਇਹ ਤਾਂ ਦੱਸ ਦਿੱਤਾ ਨਾ ਕਿ ਪੰਜਾਬੀ ਭਾਸ਼ਾ ਲਈ ਲੜਨ ਵਾਲੇ, ਬੋਲਣ ਵਾਲੇ, ਉਹਦੀ ਪੈਰਵਾਈ ਕਰਨ ਵਾਲੇ ਸਿਰਫ ਪੰਜਾਬੀ ਨਹੀਂ ਗਏ, ਬਲਕਿ ਵੱਖੋ ਵੱਖਰੇ ਸੂਬਿਆਂ ਦੇ ਜਿਹੜੇ ਲੋਕ ਨੇ ਉਹ ਆਪੋ ਆਪਣੀ ਭਾਸ਼ਾ ਦੇ ਪ੍ਰਤੀ ਕਿੰਨੇ ਸੁਚੇਤ ਨੇ। ਸਾਥੋਂ ਵੱਧ ਸੁਚੇਤ ਨੇ, ਸਾਥੋਂ ਵੱਧ ਉਹ ਤੰਦਰੁਸਤ ਬਹਿਸ ਕਰਦੇ ਨੇ। ਅਸੀਂ ਤਾਂ ਆਪਣੀ ਭਾਸ਼ਾ ਨੂੰ ਗਾਲਾਂ ਵਾਸਤੇ ਹੀ ਵਰਤ ਲਿਆ ਨਾ ਜੀ, ਕਿ ਗਾਲਾਂ ਕੱਢਣ ਦੇ ਵਾਸਤੇ ਉਸ ਪਾਸੇ ਵੱਲ ਨੂੰ ਤੁਰ ਪਏ। ਦੂਜਾ ਇਹ ਆ ਕਿ ਜਿਹੜੀ ਮੁੰਬਈ ਫਿਲਮ ਇੰਡਸਟਰੀ ਹੈ ਨਾ, ਉਹਨੂੰ ਇੱਕ ਕਿਸਮ ਦੇ ਨਾਲ ਟੇਕ ਓਵਰ ਕਰੀ ਜਾ ਰਹੀ ਹੈ ਸਾਊਥ ਵਾਲੀ ਜਿਹੜੀ ਫਿਲਮ ਇੰਡਸਟਰੀ। ਇਹ ਕਿਹਾ ਜਾਂਦਾ ਕਿ ਸਾਊਥ ਦੇ ਵਿੱਚ ਜਿਹੜੀ ਫਿਲਮ ਬਣਦੀ ਹੈ ਉਹਨਾਂ ਦੇ ਕੋਲੇ ਤਕਨੀਕ ਜਿਹੜੀਆਂ ਨੇ ਨਾ, ਤੁਸੀਂ ਕੁਝ ਫਿਲਮਾਂ ਦੇਖੀਆਂ ਹੋਣਗੀਆਂ, ਉਹ ਹਿੰਦੀ ਦੇ ਵਿੱਚ ਵੀ ਬਣੀਆਂ। ਬਾਹੂਬਲੀ ਫਿਲਮ ਹੈ, ਜਾਂ ਅੱਜ ਜਿਹੜੀ KGF ਦਾ ਚਰਚਾ ਚੱਲ ਰਿਹਾ ਕਿ ਬਹੁਤ ਵੱਡੀ ਹਿੱਟ ਆ, ਉਹ ਮੈਂ ਦੇਖੀ ਤਾਂ ਨਹੀਂ ਗਈ, ਪਰ ਜੇ ਤੁਸੀਂ ਬਾਹੂਬਲੀ ਵਰਗੀ ਫਿਲਮ ਦੇਖਦੇ ਹੋ ਤੇ ਉਹ ਟੈਕਨੀਕਲੀ ਤੌਰ ਦੇ ਉੱਤੇ ਬਹੁਤ ਸਟਰੋਂਗ ਫਿਲਮਾਂ ਨੇ ਉਹ, ਕਿਉਂਕਿ ਦੂਜੇ ਪਾਸੇ ਬਣੀਆਂ ਨੇ। ਉਹਨਾਂ ਨੇ ਪੈਸਾ ਵੀ ਕਮਾਇਆ, ਉਹਨਾਂ ਨੇ ਪਹਿਚਾਣ ਵੀ ਬਣਾਈ। ਤੇ ਮੁੰਬਈ ਦੇ ਵਿੱਚ ਬੈਠੇ ਜਿਹੜੇ ਫਿਲਮ ਇੰਡਸਟਰੀ ਵਾਲੇ ਆ ਨਾ, ਉਹ ਕਿਤੇ ਨਾ ਕਿਤੇ ਇਹ ਸੋਚ ਰਹੇ ਆ ਕਿ ਕਿਤੇ ਉਹ ਟੇਕ ਓਵਰ ਨਾ ਕਰ ਰਹੇ। ਸ਼ਾਇਦ ਇਹ ਵਿਵਾਦ ਉੱਥੋਂ ਵੀ ਨਿਕਲਿਆ ਹੋਇਆ। ਹਾਂਜੀ, ਬਿਲਕੁਲ। ਪਨੂੰ ਸਾਹਿਬ ਇੱਕ ਬਹੁਤ ਸੋਹਣਾ ਕੋਟ ਆ, ਉਹ ਕਹਿੰਦੇ ਕਿ ਹਾਫ ਨੌਲੇਜ ਇਜ਼ ਡੇਂਜਰਸ ਦੈਨ ਨੋ ਨੌਲੇਜ। ਇਹ ਸਾਨੂੰ ਡਿਫਰੈਂਸ ਜਾਣਨਾ ਪੈਣਾ ਕਿ ਓਫੀਸ਼ੀਅਲ ਤੇ ਨੈਸ਼ਨਲ ਲੈਂਗੁਏਜ ਦੇ ਵਿੱਚ ਅਸਲ ਦੇ ਵਿੱਚ ਫਰਕ ਕੀ ਹੈ। ਬਹੁਤ ਬਹੁਤ ਧੰਨਵਾਦ ਪਨੂੰ ਸਾਹਿਬ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਮਿਹਰਬਾਨੀ, ਥੈਂਕ ਯੂ ਵੈਰੀ ਮਚ ਜੀ। ਸੋ ਦਰਸ਼ਕੋ ਸਰੋਤਿਓ, ਆਪਾਂ ਪਨੂੰ ਸਾਹਿਬ ਨਾਲ ਚਰਚਾ ਕੀਤੀ ਹੈ ਮੁੰਬਈ ਦੀ ਜਿਹੜੀ ਫਿਲਮ ਇੰਡਸਟਰੀ ਹੈ ਉੱਥੋਂ ਲੈ ਕੇ ਤੇ ਪੰਜਾਬ ਦੇ ਨਾਲ ਜਿਹੜੇ ਦੂਜੇ ਸੂਬਿਆਂ ਦੇ ਵਿੱਚ ਵੀ ਬਿਜਲੀ ਦਾ ਸੰਕਟ ਉਹ ਡੂੰਘਾ ਹੁੰਦਾ ਜਾ ਰਿਹਾ। ਇਸ ਤੋਂ ਬਾਅਦ ਜਿਹੜੀਆਂ ਵਿਧਾਨ ਸਭਾ ਦੀਆਂ ਭਰਤੀਆਂ ਦੇ ਜਾਂਚ ਦੇ ਹੁਕਮ ਦਿੱਤੇ ਗਏ। ਪਿਛਲੇ ਦਿਨੀ ਕਾਂਗਰਸ ਦੇ ਹੀ ਕਈ ਚਿਹਰੇ ਇਹਨਾਂ ਗੱਲਾਂ ਕਰਕੇ ਵੀ ਸੁਰਖੀਆਂ ਦੇ ਵਿੱਚ ਰਹੇ ਕਿ ਜਦੋਂ ਉਹਨਾਂ ਨੇ ਕੋਠੀਆਂ ਖਾਲੀ ਕੀਤੀਆਂ, ਉਹਨਾਂ ਨੇ ਵਿੱਚੋਂ ਸਮਾਨ ਚੱਕ ਲਿਆ ਤੇ ਇਹਦੇ ਵਿੱਚ ਕਾਂਗਰਸ ਦੇ ਫਾਈਨਾਂਸ ਮਿਨਿਸਟਰ ਐਸੇ ਨੇ ਜਿਨ੍ਹਾਂ ਦਾ ਦੋਨੇ ਵਿਵਾਦਾਂ ਨਾਲ ਨਾਮ ਜੁੜਦਾ। ਸੋ ਅੱਜ ਦੇ ਇਸ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਖਤਮ ਕਰਦੇ ਹਾਂ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਪੰਜਾਬੀ ਰੇਡੀਓ USA ਨੂੰ ਆਪਣਾ ਪਿਆਰ ਇਸੇ ਤਰ੍ਹਾਂ ਦਿੰਦੇ ਰਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।